ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 9 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ 'ਚ ਨੇ। ਜੇ ਤੁਸੀਂ ਵੀ ਇੰਸ਼ੋਰੈਂਸ ਬਾਰੇ ਕੋਈ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਮੌਕੇ ਕੋਵਿਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਇਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। 65 ਸਾਲ ਤੋਂ ਉੱਤੇ ਹੋ, 65 ਸਾਲ ਦੇ ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਆ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਤੁਹਾਡਾ ਕੋਈ ਸਗੇ ਸੰਬੰਧੀ, ਰਿਸ਼ਤੇਦਾਰ, ਦੋਸਤ ਮਿੱਤਰ ਆ ਰਿਹਾ ਆ ਵਿਜ਼ਟਰ ਇੰਸ਼ੋਰੈਂਸ ਦੇ ਲਈ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਨਾਲ ਦੇ ਨਾਲ ਲਾਈਫ ਇੰਸ਼ੋਰੈਂਸ ਲਈ ਇਹਨਾਂ ਨਾਲ ਕੰਟੈਕਟ ਕਰੋ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਰਾਮ ਸਿੰਘ, ਅਮਰਜੀਤ ਸਿੰਘ ਦੁਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ Ontario, ਹਰਜੀਤ ਸਿੰਘ ਲੈਥਰੋ ਪੈਂਟੀਲੋਕ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਗਰੇਵਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI, ਪਾਸਪੋਰਟ ਦੀਆਂ ਸੇਵਾਵਾਂ ਲੈ ਸਕਦੇ ਹੋ। ਇਸ ਦੇ ਲਈ ਕਾਲ 5307517605 ਦੇ ਉੱਤੇ। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੌਡ ਅਤੇ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਟਰੱਕ ਟ੍ਰੇਲਰ ਦੇ ਪਾਰਟਸ ਲੈ ਸਕਦੇ ਹੋ। ਹਾਈ ਕੁਆਲਿਟੀ OEM ਤੇ ਆਫਟਰ ਮਾਰਕੀਟ ਪਾਰਟਸ ਬਹੁਤ ਹੀ ਵਧੀਆ ਕੀਮਤਾਂ ਦੇ ਉੱਤੇ ਉਪਲਬਧ ਨੇ। 2 ਲੋਕੇਸ਼ਨਸ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਸਾਡੇ ਨਾਲ ਜੁੜੇ ਹੋਏ ਰਮਨ ਢਿੱਲੋਂ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, once again। ਜੀ ਸੋ ਗੱਲਬਾਤ ਟਰੱਕਿੰਗ ਦੀਆਂ ਖਬਰਾਂ ਵੱਲ ਨੂੰ, ਉਹਨਾਂ ਦੇ ਕਿਹੜੇ ਇਸ਼ੂਜ਼ ਇਸ ਟਾਈਮ ਚੱਲ ਰਹੇ ਉਸ ਵੱਲ ਜਦੋਂ ਆਪਾਂ ਵੱਧਦੇ ਹਾਂ ਗੱਲਾਂ ਕਰਾਂਗੇ। ਤੇ ਨਾਲ ਹੀ ਸਰੋਤਿਆਂ ਨੂੰ ਕਾਲ ਕਰਨ ਦੇ ਲਈ ਵੀ ਪਹਿਲਾਂ ਹੀ ਦੱਸ ਦਿੰਦੇ ਹਾਂ ਵੀ ਭਾਈ ਸਮੇਂ ਸਿਰ ਕਾਲ ਕਰ ਲਿਆ ਕਰੋ, ਫਿਰ ਅਖੀਰ ਦੇ ਵਿੱਚ ਨਹੀਂ ਤਾਂ ਫਿਰ ਸਮਾਂ ਘੱਟ ਰਹਿ ਜਾਂਦਾ ਆ। ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਟਰੱਕਿੰਗ ਬਾਰੇ ਜਾਂ ਤੁਹਾਡਾ ਕੋਈ ਵਿਚਾਰ ਆ ਤਾਂ ਉਹ ਤੁਸੀਂ ਕਾਲ ਕਰ ਸਕਦੇ ਹੋ 408-272-5200 4082725200। ਕਾਫੀ ਕੁਛ ਉਥਲ ਪੁਥਲ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਰਿਪੋਰਟਸ ਰਮਨ ਜੀ ਫੇਰ ਇੱਦਾਂ ਦੀਆਂ ਹੀ ਆ ਰਹੀਆਂ ਵੀ ਅਜੇ ਡਾਊਨਟਰਨ ਹੋਰ ਹੋਣਾ ਆ, ਇਹ ਰੌਕ ਬਾਟਮ ਵੀ ਹੋ ਗਿਆ, ਹੁਣ ਇਸ ਤੋਂ ਥੱਲੇ ਹੁਣ ਧਰਤੀ 'ਚ ਧੱਸ ਹੋ ਜਾਊਗਾ ਕਿ ਕਿੱਧਰ ਨੂੰ ਜਾ ਰਹੀ ਹੈ ਟਰੱਕਿੰਗ ਵਾਲਾ ਕੰਮ ਇਸ ਟਾਈਮ? ਬਿਲਕੁਲ ਰਾਜਗੜ੍ਹ, ਜਿਹੜੀ ਸਿਚੁਏਸ਼ਨ ਆ ਨਾ, ਕਿਉਂਕਿ ਆਪਾਂ ਬੜੇ ਚਿਰ ਤੋਂ ਇਹ ਗੱਲ ਕਰਦੇ ਆ ਰਹੇ ਸੀ ਕਿ ਜਿਹੜੀ ਆ ਸਿਆਲ ਹੈਗੇ ਆ ਜਿਹੜੀਆਂ ਵਿੰਟਰਸ ਹੈਗੀਆਂ ਕਾਫੀ ਮਤਲਬ ਕਿ ਖਰਾਬ ਹੋਣ ਵਾਲੀਆਂ ਆ ਟਰੱਕਿੰਗ ਵਾਸਤੇ, ਔਰ ਹੋ ਰਹੀਆਂ ਜਿੱਦਾਂ ਦਾ ਆਪਾਂ ਸਿਚੁਏਸ਼ਨ ਦੇਖ ਰਹੇ ਹੈਗੇ ਆ। ਥੋੜ੍ਹੀ ਜਿਹੀ ਮੈਂ ਪੋਜ਼ੀਟਿਵ ਨਿਊਜ਼ ਵੀ ਦੇ ਰਿਹਾ ਕਿ ਪੋਜ਼ੀਟਿਵ ਨਿਊਜ਼ ਦੇਖੀ ਸੀਗੀ ਕਿ ਜਿਹੜੀ ਆਪਣੀ ਜਿਹੜਾ ਇੰਪੋਰਟਸ ਹੈਗੇ ਆ ਉਹ ਪ੍ਰੀ ਕੋਵਿਡ ਲੈਵਲ ਤੋਂ ਆਲਮੋਸਟ 4% ਤੋਂ ਵੱਧ ਜਿਹੜੇ ਅਪ ਹੈਗੇ ਆ ਇਸ ਵੇਲੇ। ਸੋ ਇੰਪੋਰਟਸ ਡੈਫੀਨੇਟਲੀ ਜਿਹੜੇ ਵੱਧ ਰਹੇ ਹੈਗੇ ਆ, ਵਧੇ ਹੈਗੇ ਆ, ਪ੍ਰੀ ਕੋਵਿਡ ਲੈਵਲ ਤੋਂ ਪਹਿਲਾਂ ਉੱਪਰ ਚਲੇ ਗਏ ਹੈਗੇ। ਜਿਹੜੇ ਕੋਵਿਡ ਲੈਵਲ ਦੇ ਉਹ ਤਾਂ ਨੈਵਰ ਗੋਨਾ ਹੈਪਨ, ਸੋ ਪ੍ਰੀ ਕੋਵਿਡ ਲੈਵਲ ਤੋਂ ਉੱਤੇ ਗਏ ਹੈਗੇ ਆ। ਉਹ ਥੋੜ੍ਹੀ ਜਿਹੀ ਪੋਜ਼ੀਟਿਵ ਨਿਊਜ਼ ਪੜ੍ਹਦੇ ਸੀਗੇ ਤੇ ਕਾਫੀ ਜਿਹੜੀਆਂ ਵਿੱਚ ਨੈਗੇਟਿਵ ਨਿਊਜ਼ ਵੀ ਆਉਣੀਆਂ ਸ਼ੁਰੂ ਹੋ ਗਈਆਂ। ਜਿਹੜੀ ਕਿ ਇੱਕ ਆਪਾਂ ਆਫ ਗੱਲ ਕਰ ਰਹੇ ਸੀਗੇ ਕਿ ਕੰਪਨੀ ਹੈਗੀ ਆ ਜਿਹੜੀ ਕਿ ਇਸ ਵੇਲੇ ਮੌਂਟਾਨਾ ਦੀ ਕੰਪਨੀ ਹੈਗੀ ਆ, ਬ੍ਰੋਕਰੇਜ ਜਿਹੜੀ ਆ, ਇਹਨਾਂ ਨੇ ਮੀਡੋਲਾਰਕ ਏਜੰਸੀ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਬੈਂਕਰਪਸੀ ਚੈਪਟਰ 7 ਫਾਈਲ ਕੀਤੀ ਹੈਗੀ ਆ। ਹੋਰ ਵੀ ਜਿਹੜੀਆਂ ਕੰਪਨੀਜ਼ ਹੈਗੀਆਂ ਇਸ ਵੇਲੇ ਕਾਫੀ ਸਬਸਟੈਂਸ਼ੀਅਲ, ਹੀਲੀਆਮ ਜਿਹੜੀ ਕੰਪਨੀ ਹੈਗੀ ਆ ਉਹਨਾਂ ਨੇ ਅਬਾਊਟ 175 EMPLOYEES ਜਿਹੜੇ ਆ ਲੇ ਆਫ ਕੀਤੇ ਹੈਗੇ ਆ।
ਕਾਫੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਖਰਾਬ ਆ। ਔਰ ਜਿੱਦਾਂ ਹਰਜੋਤ ਜੀ ਆਪਾਂ ਗੱਲ ਕਰ ਰਹੇ ਸੀ ਕਿ ਬੈਂਕ ਜਿਹੜਾ ਆਪਣਾ ਸਿਟੀਜ਼ਨ ਬੈਂਕ ਹੈਗਾ ਆਇਓਵਾ ਦਾ, ਜਿਹੜਾ ਕਿ ਕਾਫੀ ਹੱਦ ਤੱਕ ਟਰੱਕਿੰਗ ਇੰਡਸਟਰੀ ਦੇ ਨਾਲ ਲੈਂਡਿੰਗ ਜਿਹੜੀ ਜੁੜੀ, ਸੋ ਉਹ ਵੀ ਜਿਹੜਾ ਬੈਂਕ ਆ ਉਹ ਸ਼ਟ ਡਾਊਨ ਹੋ ਗਿਆ। ਸੋ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵਾਪਰ ਰਹੀਆਂ ਹੈਗੀਆਂ, ਔਰ ਮੇਰੇ ਖਿਆਲ ਦੇ ਵਿੱਚ ਇੰਡਸਟਰੀ ਜਿਹੜੀ ਹੈਗੀ ਆ ਇਸ ਵੇਲੇ ਕਾਫੀ ਇਵੋਲਵ ਕਰ ਰਹੀ ਹੈਗੀ ਆ। ਬਹੁਤ ਨਵੀਆਂ ਚੀਜ਼ਾਂ ਆ ਰਹੀਆਂ ਹੈਗੀਆਂ। ਮੈਂ ਹੁਣੇ ਹੀ ਜਿਹੜੀਆਂ ਕਾਨਫਰੰਸਿਸ ਚੱਲ ਰਹੀਆਂ ਚਾਰ ਚੁਫੇਰੇ ਉਹਨਾਂ 'ਚ ਦੇਖ ਰਿਹਾ ਸੀਗਾ ਕਿ ਜਿਹੜੀ ਸਾਈਬਰ ਸਿਕਿਉਰਿਟੀ ਹੈਗੀ ਆ ਉਹਦੇ ਤੇ ਗੱਲ ਚੱਲ ਰਹੀ ਸੀ ਕਿ ਉਹ ਇੱਕ ਮਤਲਬ ਕਿ ਕਾਫੀ ਦੂਰ ਖੜੇ ਜਿਹੜੇ ਇੱਕ ਟੈਂਕ ਟ੍ਰੇਲਰ ਨੂੰ ਕੰਟਰੋਲ ਕਰ ਲਿਆ ਸੀ ਉਹਨਾਂ ਨੇ ਸਾਈਬਰ ਹੈਕ ਕਰਕੇ ਉਹਦਾ। ਸੋ ਉਹ ਵੀ ਚੀਜ਼ਾਂ ਜਿਹੜੀਆਂ ਪਰੇਸ਼ਾਨ ਕਰਨ ਵਾਲੀਆਂ। ਪਰ ਇੰਡਸਟਰੀ ਜਿਹੜੀ ਆ ਓਵਰਆਲ ਜਿਹੜੀ ਇੰਡਸਟਰੀ ਇਸ ਵੇਲੇ ਆ ਉਹ ਕਾਫੀ ਸਿਚੁਏਸ਼ਨ ਮਾੜੀ 'ਚ ਹੈਗੀ ਆ। ਡੈਫੀਨੇਟਲੀ ਇੱਥੇ ਬਹੁਤ ਸਾਨੂੰ ਵੀ ਕਾਲਸ ਆਉਂਦੀਆਂ ਹੈਗੀਆਂ ਜਿਹੜੀਆਂ ਇਸ ਵੇਲੇ ਕਿ ਖਾਸ ਕਰਕੇ ਕੱਲ੍ਹ ਕਾਲ ਆਈ ਸੀਗੀ ਜਿਹੜੀ ਕਿ ਮੈਂ ਕਹੂੰਗਾ ਕਿ ਜੇ ਹੋਰ ਕਿਸੇ ਕੋਲ ਵੀ ਇਹਦੀ ਇਨਫੋਰਮੇਸ਼ਨ ਹੈਗੀ ਤਾਂ ਜ਼ਰੂਰ ਦੱਸਿਓ ਕਿ ਐਮਾਜ਼ੋਨ ਨੇ ਪਿਛਲੇ 2 ਹਫ਼ਤਿਆਂ ਦੀ ਜਿਹੜੀ ਪੇਮੈਂਟਸ ਆ ਉਹ ਰੋਕੀਆਂ ਹੋਈਆਂ। ਕੈਰੀਅਰ ਦੀ ਕਾਲ ਆਈ ਸੀਗੀ, ਮੇਰੇ ਖਿਆਲ ਉਹਨਾਂ ਦੇ 7 ਜਾਂ 8 ਟਰੱਕ ਚੱਲਦੇ ਆ, ਬ੍ਰੋਕਰ ਦੇ ਥਰੂ ਚੱਲਦੇ ਸੀਗੇ। ਸੋ ਆਈ ਡੋਂਟ ਨੋ ਕਿ ਬ੍ਰੋਕਰ ਦੇ ਥਰੂ ਐਮਾਜ਼ੋਨ ਦੇ ਨਾਲ ਕੰਮ ਕਰਨਾ ਕਿੰਨਾ ਕੁ ਚੰਗਾ ਹੈਗਾ, ਪਰ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਵੇਲੇ ਕਾਫੀ ਰੈਕਨਿੰਗ ਹੈਗੀਆਂ। ਜੇ ਕੋਈ ਵੀ ਬ੍ਰੋਕਰ ਆਊਟ ਆਫ ਬਿਜ਼ਨਸ ਜਾਂਦਾ ਹੈ ਤੇ ਉਹ ਬਹੁਤ ਸਾਰੇ ਜਿਹੜੇ ਆ ਆਪਣੇ ਕੈਰੀਅਰਸ ਹੈਗੇ ਉਹਨਾਂ ਤੇ ਇਫੈਕਟ ਕਰਦਾ। ਜੀ ਬਿਲਕੁਲ, ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ, ਟਰੱਕਿੰਗ ਇੰਡਸਟਰੀ ਨੇ ਪਹਿਲੀ ਬੈਂਕ ਜਿਹੜੀ ਆ ਉਹ ਥੱਲੇ ਸਿੱਟ ਲਈ ਹੈਗੀ ਆ। ਸਿਟੀਜ਼ਨ ਬੈਂਕ ਬਹੁਤ ਪੁਰਾਣੀ ਬੈਂਕ ਸੀਗੀ ਆਇਓਵਾ ਦੇ ਵਿੱਚ, ਸੈਕ ਸਿਟੀ ਦੇ ਵਿੱਚ। ਇਹਨਾਂ ਨੇ ਬਹੁਤ ਜ਼ਿਆਦਾ ਲੋਨ ਜਿਹੜੇ ਆ ਉਹ ਟਰੱਕਿੰਗ ਕੰਪਨੀਆਂ ਨੂੰ ਦਿੱਤੇ ਸੀਗੇ, ਸੋ ਇਹ ਇਨਸੋਲਵੈਂਟ ਹੋ ਗਈ। ਸਿਟੀਜ਼ਨ ਬੈਂਕ ਸੈਕ ਸਿਟੀ ਆਇਓਵਾ ਦੇ ਵਿੱਚ 1929 'ਚ ਫਾਊਂਡ ਹੋਈ ਸੀ, 1929 ਤੋਂ ਚੱਲ ਰਹੀ ਸੀ ਬੈਂਕ। ਸੋ ਅਲਟੀਮੇਟਲੀ ਬੰਦ ਹੋ ਗਈ, ਪਰ ਇਹ ਦੁਬਾਰਾ ਕੀ ਹੁਣ ਟਰਸਟ ਐਂਡ ਸੇਵਿੰਗ ਬੈਂਕ ਨੇ ਇਹਨੂੰ ਬਾਈ ਕੀਤਾ ਹੈਗਾ $59 ਮਿਲੀਅਨ ਦੇ ਵਿੱਚ, ਇਨਕਲੂਡਿੰਗ ਸਾਰੇ ਲੋਨ ਵੀ। ਸੋ ਹੋਪਫੁਲੀ ਜਿਹੜਾ ਆ ਨਵੀਂ ਬੈਂਕ ਨੇ ਇਹਨਾਂ ਨੂੰ ਬਾਈ ਕੀਤਾ, ਉਹਦੇ ਨਾਲ ਕੁਝ ਵਰਕਆਊਟ ਹੋਊਗਾ, ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਲੇ ਆਫ ਵੀ ਹੋਣੇ। ਪੰਜਵੀਂ ਬੈਂਕ ਆ ਯੂਐਸ ਦੀ 2023 ਦੇ ਵਿੱਚ ਜਿਹੜੀ ਫੇਲ ਹੋ ਗਈ ਆ ਇਸ ਸਾਲ ਦੇ ਵਿੱਚ। ਸੋ ਇਹ ਜਿਹੜਾ ਕੰਟੀਨਿਊਸ ਟ੍ਰੈਂਡ ਜਿਹੜਾ ਆਪਾਂ ਦੇਖ ਰਹੇ ਹੈਗੇ ਆ, ਸੋ ਉਹ ਡੈਫੀਨੇਟਲੀ ਜਿਹੜਾ ਉਹ ਦੇਖਣ ਦੀ ਜਿਹੜੀ ਜ਼ਰੂਰਤ ਆ ਵੀ ਸਥਿਤੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਇਹ ਵੱਧ ਰਹੀ ਆ। ਹਰਜੋਤ ਸਿੰਘ ਜੀ ਤੇ ਰਮਨ ਜੀ, ਕੀ ਇਹ ਜਿਹੜੀ ਬੈਂਕ ਆ ਇਹ ਟਰੱਕਿੰਗ ਇੰਡਸਟਰੀ ਦੇ ਨਾਲ ਜ਼ਿਆਦਾ ਜੁੜੀ ਹੋਈ ਸੀਗੀ, ਉਹਨਾਂ ਦੇ ਜਿਹੜੀਆਂ ਕੰਪਨੀਆਂ ਨੂੰ ਜ਼ਿਆਦਾ ਲੋਨ ਦੇ ਰਹੀ ਸੀਗੀ? ਬਿਲਕੁਲ ਜੀ, ਇਹਦੇ 'ਚ ਟਰੱਕਿੰਗ ਦੇ ਵਾਸਤੇ ਹੀ ਜ਼ਿਆਦਾ ਲੋਨ ਸੀਗੇ ਡੈਫੀਨੇਟਲੀ, ਤਾਂ ਹੀ ਕਰਕੇ ਜਿਹੜਾ ਹੈਗਾ ਕਿ ਇਹ ਪਹਿਲੀ ਬੈਂਕ ਹੈਗੀ ਹੈ ਜਿਹੜੀ ਇਸ ਇੰਡਸਟਰੀ ਨੂੰ ਕਰ ਰਹੀ ਸੀਗੀ ਹੈਂਡਲ, ਤੇ ਇਸ ਇੰਡਸਟਰੀ ਦੇ ਵੱਲੋਂ ਜਿਹੜਾ ਆ ਇਹ ਚੀਜ਼ ਹੋਈ ਹੈਗੀ। ਜੀ ਬਿਲਕੁਲ, ਸੋ ਇਹ ਟਰੱਕਿੰਗ ਇੰਡਸਟਰੀ ਦੇ ਨਾਲ ਹੀ ਇਹਦਾ ਜਿਹੜਾ ਸੀਗਾ ਮੇਨ ਬਿਜ਼ਨਸ, ਲੋਨਸ ਇਹਨਾਂ ਨੇ ਬਹੁਤ ਜ਼ਿਆਦਾ ਦਿੱਤੇ ਸੀਗੇ, ਸੋ ਉੱਥੋਂ ਹੀ ਜਿਹੜਾ ਆ ਇਹ ਬੈਂਕ ਫੇਲ ਹੋਈ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ 1929 ਦੀ ਬੈਂਕ ਬਣੀ ਹੋ ਸੀਗੀ। ਬਲੱਡ ਬਾਥ ਚੱਲ ਰਿਹਾ ਬੈਂਕ ਇਸ ਦੇ ਵਿੱਚ, ਸਿਟੀਜ਼ਨ ਬੈਂਕ ਆਫ ਸੈਕ ਸਿਟੀ ਆਇਓਵਾ, ਤੇ ਕਮਰਸ਼ੀਅਲ ਟਰੱਕਿੰਗ ਦਾ ਮੇਨ ਕਾਰਨ ਇਹਦਾ ਦੱਸਿਆ ਗਿਆ ਹੈ। $66 ਮਿਲੀਅਨ ਐਸੈਟਸ ਆ ਇਸ ਬੈਂਕ ਦੇ। ਇਸ ਨੂੰ ਹੁਣ FDIC ਤੇ ਆਇਓਵਾ ਡਿਪਾਰਟਮੈਂਟ ਆਫ ਇੰਸ਼ੋਰੈਂਸ ਤੇ ਫਾਈਨੈਂਸ਼ੀਅਲ ਸਰਵਿਸਿਜ਼ ਜੋ ਆ ਉਹ ਸੁਪਰਵਾਈਜ਼ ਕਰ ਰਹੀ ਸੀ, ਤੇ ਹੋਪਫੁਲੀ ਕਹਿੰਦੇ ਪਈ ਆਇਓਵਾ ਟਰਸਟ ਤੇ ਸੇਵਿੰਗ ਬੈਂਕ ਇਹਨੂੰ ਜੋ ਅਜ਼ੂਮ ਕਰ ਲੂਗੀ। ਇਹਨਾਂ ਨੂੰ ਬੈਡ ਲੋਨਸ ਦੇ $14.8 ਮਿਲੀਅਨ ਦੇ ਲਾਸ ਵੀ ਹੋਏ ਹੈਗੇ ਆ। FDIC ਉਸ ਟਾਈਮ ਦੇ ਉੱਤੇ ਐਂਟਰ ਹੁੰਦੀ ਆ ਜਦੋਂ ਕੋਈ ਵੀ ਬੈਂਕ ਜਿਹੜੀ ਆ ਉਹ ਫੇਲ ਹੋਣ ਵਾਲੀ ਹੁੰਦੀ ਹੈਗੀ ਆ ਜੀ, ਉਦੋਂ ਆਪਣੇ ਹੱਥ ਦੇ ਵਿੱਚ ਉਹ ਐਸਟ ਜਿਹੜੇ ਉਹਨਾਂ ਨੂੰ ਲੈਂਦੀ ਆ ਤੇ ਫਿਰ ਅੱਗੇ ਮੇਨਟੇਨ ਜਿਹੜੀ ਉਹ ਕਰਦੀ ਆ। ਸੋ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ 408-272-52। ਸਭ ਕੁਝ ਕਾਲਰ ਆਪਣੇ ਨਾਲ ਜੁੜ ਰਹੇ ਆ, ਆਪਣੇ ਵਿਚਾਰ ਜਾਂ ਆਪਣੇ ਸਵਾਲ ਜਿਹੜੇ ਉਹ ਪੁੱਛਣਗੇ। ਜੋਧਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਹਾਲ ਚਾਲ ਭਾਜੀ? ਜੀ ਠੀਕ ਹੈ ਜੀ। ਜੀ ਚਲ ਭਾਜੀ, ਵਧੀਆ ਚਾਹੀਦਾ ਭਾਜੀ। ਮੈਂ ਐਕਚੁਅਲੀ ਕਾਲ ਕਰਨ ਦਾ ਰੀਜ਼ਨ ਸੀਗਾ ਕਿ ਮੈਂ ਨਾ ਜਿੱਦਾਂ ਮੇਰੇ ਲੋਡ ਥੋੜੇ ਪ੍ਰੋਬਲਮ ਆਈ ਸੀਗੀ। ਇੱਕ ਮੇਰਾ ਲੋਡ ਸੀਗਾ, ਮੈਂ ਸਨਟੈਕ ਦੇ ਨਾਲ ਚੱਕਿਆ ਸੀ। ਉਹਨਾਂ ਨੇ ਮੈਨੂੰ ਆਪਣੇ ਇੱਥੋਂ ਲੋਕਲ ਦਾ ਲੋਡ ਸੀਗਾ, ਉਹਨਾਂ ਨੇ ਮੈਨੂੰ ਇੱਥੋਂ ਜਿੱਦਾਂ ਵੀਰਵਾਰ ਚੁਕਾ ਕੇ ਕਹਿੰਦੇ ਫਰਾਈਡੇ ਤੇਰੀ ਡਿਲੀਵਰੀ ਹੋ ਜਾਊਗੀ।
ਤਾਂ ਉਹਨਾਂ ਨੇ ਕੀ ਕੀਤਾ, ਮੇਰਾ ਲੋਡ ਚੁਕਾ ਕੇ ਤਾਂ ਮੈਨੂੰ ਉਹ ਲੋਡ 1 ਹਫ਼ਤਾ ਮੇਰੇ ਟਰਾਲੇ ਵਿੱਚ ਹੋਲਡ ਰੱਖਿਆ, ਕਿਉਂਕਿ ਉਹ ਝੂਠ ਬੋਲ ਕੇ ਮੈਨੂੰ ਉਹਨਾਂ ਨੇ ਲੋਡ ਚੁਕਾ ਤਾ ਕਿ ਫਰਾਈਡੇ ਡਿਲੀਵਰੀ ਆ ਨੈਕਸਟ ਡੇ ਲਾਈਕ 9 AM। ਪਰ ਉਹਨਾਂ ਨੇ ਫਿਰ ਮੇਰਾ ਲੋਡ ਲਾਈਕ ਅਗਲੇ ਵੀਰਵਾਰ ਲਹਾਇਆ, ਔਰ ਮੇਰਾ ਜਿੱਦਾਂ ਈਮੇਲ 'ਤੇ ਜਾਂ ਫਿਰ ਕਾਲ 'ਤੇ ਰਿਸਪੌਂਸ ਨਹੀਂ ਕਰਦੇ ਸੀਗੇ। ਜਿਸ ਵੇਲੇ ਮੈਂ ਲੋਡ ਲੈਣ ਗਿਆ ਤਾਂ ਪਤਾ ਲੱਗਾ ਕਿ ਮੇਰੀ ਡਿਲੀਵਰੀ ਡੇਟ ਅਗਲੇ ਵੀਕ ਦੀ ਆ। ਕਾਇੰਡ ਆਫ ਜਿੱਦਾਂ ਉਹਨਾਂ ਨੇ ਮੇਰਾ ਟਰਾਲਾ ਹੋਲਡ ਕੀਤਾ ਪੂਰਾ ਵੀਕ, ਤਾਂ ਮੇਰਾ ਜਿੱਦਾਂ ਪੂਰਾ ਨੁਕਸਾਨ ਹੋਇਆ। ਤਾਂ ਲੋਡ ਜਿਹੜਾ ਸੀ ਸਿਰਫ $700 ਦਾ ਸੀਗਾ। ਅਤੇ ਦੂਜਾ ਇੱਕ ਮੈਂ ਨਵਾਹੋ ਵਾਲਿਆਂ ਦਾ ਲੋਡ ਚੱਕਿਆ ਸੀਗਾ, ਅਤੇ ਉਹ ਆਪਣਾ ਇੱਥੋਂ ਮੈਂ ਚੱਕਿਆ ਸੀ ਲੁਡਾਈ ਤੋਂ ਚੱਕ ਕੇ ਆਪਣਾ ਪੋਰਟਲੈਂਡ ਡਿਲੀਵਰ ਕਰਨਾ ਸੀਗਾ। ਉਹਨਾਂ ਨੇ ਕੀ ਕੀਤਾ ਕਿ ਮੈਂ ਆਪਣਾ ਟਰੈਕਰ ਮੇਰਾ ਔਨ ਸੀਗਾ, ਉਹਨਾਂ ਨੇ ਮੈਨੂੰ ਟਰੈਕ ਕੀਤਾ, ਮੈਂ ਲੋਡ ਪਿਕ ਕਰ ਰਿਹਾ। ਮੈਂ ਉੱਥੋਂ ਸੇਮ ਮੇਰੀ ਐਪ ਇੱਦਾਂ ਹੀ ਓਪਨ ਸੀਗੀ, ਉੱਥੋਂ ਮੈਂ ਡਰਾਈਵ ਕਰਨਾ ਸ਼ੁਰੂ ਕੀਤਾ। ਮੈਂ ਆ ਕੇ ਪੋਰਟਲੈਂਡ ਨੈਕਸਟ ਡੇ ਲੋਡ ਲਾਇਆ, ਬਿਫੋਰ ਦੀ ਟਾਈਮ ਮੈਂ ਪਿਕ ਕੀਤਾ, ਬਿਫੋਰ ਦੀ ਟਾਈਮ ਮੈਂ ਡਿਲੀਵਰ ਕੀਤਾ। ਉਹਨਾਂ ਨੇ ਉੱਥੇ ਵੀ ਟਰੈਕ ਕੀਤਾ ਮੈਨੂੰ ਡਿਲੀਵਰ ਕਰਦਿਆਂ, ਬਟ ਉਹਨਾਂ ਨੇ ਫਿਰ ਮੇਰੇ ਪੈਸੇ ਕੱਟ ਲਏ। ਕਹਿੰਦਾ ਪਰ ਤੇਰੀ ਐਪ ਅਖੇ ਰਸਤੇ ਚੱਲਦੇ ਹੋਏ ਬੰਦ ਹੋ ਗਈ ਸੀ। ਨਾ ਮੈਨੂੰ ਉਹਨਾਂ ਨੇ ਕਾਲ ਕੀਤੀ ਕਿ ਹਾਂ ਤੇਰੀ ਐਪ ਆਪਾਂ ਟਰੈਕ ਨਹੀਂ ਕਰ ਰਹੇ ਰਸਤੇ 'ਚ ਨਾ, ਜਾਂ ਚੱਲ ਨਹੀਂ ਰਹੀ। ਨਾ ਮੈਨੂੰ ਕੋਈ ਉਹਨਾਂ ਦਾ ਰਿਸਪੌਂਸ ਹੈ ਉਹ ਇੱਦਾਂ ਦਾ ਆਇਆ। ਪਰ ਜਿਸ ਵੇਲੇ ਮੈਨੂੰ ਉਹਨਾਂ ਨੇ ਪੇਮੈਂਟ ਭੇਜੀ, ਮੇਰੇ $370 ਕੱਟੇ ਹੋਏ ਸੀ ਉਹਨਾਂ ਨੇ। ਜੀ ਰਮਨ ਜੀ, ਦੇਖੋ ਜੀ, ਅੱਜ ਕੱਲ੍ਹ ਹੁਣ ਸਿਚੁਏਸ਼ਨ ਇਹ ਬਣੀ ਪਈ ਆ ਕਿ ਇੱਦਾਂ ਦੀਆਂ ਜਿਹੜੀਆਂ ਕਾਲਸ ਆ ਨੋਰਮਲ ਹੈਗੀਆਂ, ਉਹ ਤੁਸੀਂ ਆਪਾਂ ਲੋਡ ਲੈਂਦੇ ਹੈਗੇ ਆ, ਕਿਸ ਤਰ੍ਹਾਂ ਲੋਡ ਲੈਂਦੇ ਹੈਗੇ ਆ, ਕਿਸ ਤਰ੍ਹਾਂ ਆਪਾਂ ਬ੍ਰੋਕਰ ਨਾਲ ਡੀਲ ਕਰਦੇ ਹੈਗੇ ਆ, ਕਿਸ ਤਰ੍ਹਾਂ ਬ੍ਰੋਕਰ ਨੂੰ ਚੈੱਕ ਕਰਦੇ ਹੈਗੇ ਆ, ਬੜੀਆਂ ਚੀਜ਼ਾਂ 'ਤੇ ਡਿਪੈਂਡ ਕਰਦਾ ਹੈਗਾ। ਬਹੁਤ ਜਿਹੜੇ ਬ੍ਰੋਕਰਸ ਦੇ ਜਿਹੜੇ ਅੱਗੇ ਆਫਿਸ ਦੇ ਵਿੱਚ ਕੰਮ ਕਰਦੇ ਆ, ਉਹ ਜਿਹੜੇ ਲੋਕੀ ਆ ਨਾ, ਉਹ ਇਹ ਚੀਜ਼ਾਂ ਜਿਹੜੀਆਂ ਆ ਇਹ ਕਰਦੇ ਆ, ਕਿਉਂਕਿ ਬ੍ਰੋਕਰਸ ਦੇ ਨਾਲ ਕਈ ਵਾਰੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਵੀ ਜਿਹੜੇ ਅੱਗੇ ਬੈਠਾ ਆ ਉਹ ਬੰਦਾ, ਹੁਣ ਉਹ ਸਿਚੁਏਸ਼ਨ ਦੀ ਵਜ੍ਹਾ ਦੀ ਇੱਕ ਤੁਹਾਨੂੰ ਸਿਨੈਰੀਓ ਦਿੰਦਾ ਹੈ ਕਿ ਜਦੋਂ ਬੰਦੇ ਨੂੰ ਕਾਲ ਜਾਂਦੀ ਹੈ ਕਿ ਤੁਸੀਂ ਲੋਡ ਚੱਕਣ ਦੀ ਜਾਂ ਲੋਡ ਲੈਣਾ ਹੁੰਦਾ, ਆਪਾਂ ਲੋਡ ਲੈਂਦੇ ਹਾਂ ਅਤੇ ਆਪਾਂ ਜਦੋਂ ਰੇਟ ਨੈਗੋਸ਼ੀਏਟ ਕਰਦੇ ਆਪਾਂ ਨੂੰ $200-300 ਅਗਲਾ ਕਹਿੰਦਾ ਵੀ ਓਕੇ ਠੀਕ ਆ ਮੈਂ ਦੇ ਦਿੰਦਾ, ਠੀਕ ਹੈ ਨਾ। ਉਹ ਹੁਣ ਕਈ ਵਾਰੀ ਉਹ ਚੀਜ਼ਾਂ ਨਹੀਂ ਹੁੰਦੀਆਂ, ਸੋ ਉਹਨੇ ਉਹ ਜਸਟੀਫਿਕੇਸ਼ਨ ਕਰਨੀ ਹੁੰਦੀ ਬਾਅਦ ਦੇ ਵਿੱਚ ਕਿ ਮੈਂ ਕਿੱਦਾਂ ਵੀ ਮੈਂ ਇਹਨੂੰ ਕਿੱਦਾਂ ਜਸਟੀਫਾਈ ਕਰਾਂ ਕਿ ਮੈਂ ਤਾਂ $300 ਵੱਧ ਦਿੱਤਾ ਹੈ। ਉਹ ਸਿਰਫ ਕੋਈ ਨਾ ਕੋਈ ਬਹਾਨਾ ਲਾ ਕੇ ਉਹ $300 ਉਹਨੇ ਕੱਟਣਾ ਹੁੰਦਾ ਕਿਤੇ ਨਾ ਕਿਤੇ। ਉਹ ਚੀਜ਼ਾਂ ਜਿਹੜੀਆਂ ਉਹ ਵਾਪਰ ਗਈਆਂ ਹੈਗੀਆਂ, ਇਹ ਪੈਟੀ ਥੈਫਟ ਹੈਗੇ ਆ, ਪੈਟੀ ਚੀਜ਼ਾਂ ਹੈਗੀਆਂ। ਇਹਦੇ ਵਿੱਚ ਇਹੋ ਹੀ ਆ ਕਿ ਤੁਸੀਂ ਜਿਹੜੇ ਆ ਕੰਸਿਸਟੈਂਟਲੀ ਆਪਾਂ ਅੱਗੇ ਉਹ ਸਾਈਟ ਵੀ ਦੇ ਰਹੇ ਸੀਗੇ loadbroker411.com ਦੀ, ਕਿ ਉੱਥੇ ਜਾ ਕੇ ਤੁਸੀਂ ਕੰਪਲੇਂਟ ਵੀ ਕਰੋ। ਅਤੇ ਅਸੀਂ ਦੇਖਿਆ ਕਿ ਕੰਪਲੇਂਟ ਦੇ ਵਾਰੀ ਅਸੀਂ ਕੁਛ ਨਹੀਂ ਕਰਦੇ ਹੈਗੇ, ਅਸੀਂ ਇਹ ਸੋਚਦੇ ਹਾਂ ਕਿ ਸਿਰਫ ਇੱਕ ਗੱਲ ਕਰਨੀ ਜਿਹੜੀ ਆ ਉਹ ਹੀ ਉੱਥੇ ਹੀ ਸਾਰਾ ਕੁਛ ਹੋਏ। ਕੰਪਲੇਂਟ ਕਰੋ, ਕਿਉਂਕਿ ਜਿਹੜੀਆਂ ਚੀਜ਼ਾਂ 'ਤੇ ਬ੍ਰੋਕਰ ਤੁਹਾਡੇ ਨਾਲ ਜੋ ਕੁਛ ਕਰਦੇ ਆ, ਤੁਸੀਂ ਬ੍ਰੋਕਰ ਦੇ ਨਾਲ ਕਿਉਂ ਨਹੀਂ ਉਹ ਚੀਜ਼ਾਂ ਦੇ ਉੱਤੇ ਰਿਐਕਟ ਕਰਦੇ, ਕਿਉਂ ਨਹੀਂ ਉਹ ਕੰਮ ਕਰਦੇ। ਸੋ ਇਹ ਚੀਜ਼ ਦਾ ਮੈਨੂੰ ਬੜਾ ਅਫਸੋਸ ਹੁੰਦਾ ਕਿ ਕਈ ਵਾਰੀ ਪਲੈਟਫਾਰਮ ਵੀ ਸਾਰਾ ਕੁਛ ਅਵੇਲੇਬਲ ਹੁੰਦਾ, ਸਭ ਕੁਛ ਅਵੇਲੇਬਲ ਹੁੰਦਾ, ਫਿਰ ਵੀ ਕੰਪਲੇਂਟਸ ਨਹੀਂ ਹੋ ਰਹੀਆਂ, ਫਿਰ ਵੀ ਤੁਸੀਂ ਉਹ ਚੀਜ਼ਾਂ ਨਹੀਂ ਕਰ ਰਹੇ ਹੈਗੇ। ਅਤੇ ਇਟ ਮੀਨਸ ਕਿ ਅਸੀਂ ਸਿਰਫ ਅਸੀਂ ਵਲਨਰੇਬਲ ਹੈਗੇ ਹਾਂ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਕੁਛ ਨਹੀਂ ਕਰਨਾ ਹੈਗਾ। ਸੋ ਇਸ ਕਰਕੇ ਜਿਹੜਾ ਅਟੈਕ ਹੈਗਾ ਉਹ ਸਾਰਾ ਹੁੰਦਾ ਆ, ਇਹੋ ਜਿਹੇ ਕੰਮ ਹੁੰਦੇ ਆ। ਔਰ ਜਿਹੜੇ ਸਿੰਗਲ ਓਨਰ ਆਪਰੇਟਰ ਆ ਉਹਨਾਂ ਦੀ ਇਹ ਬਹੁਤ ਵੱਡੀ ਪ੍ਰੋਬਲਮ ਹੈ। ਭਾਜੀ ਮੈਂ ਰੈਡੀ ਹਾਂ ਕੰਪਲੇਂਟਸ ਪਾਉਣ ਵਾਸਤੇ, ਮੈਂ ਰੈਡੀ ਹਾਂ ਆਪਣਾ ਜਿੱਥੇ ਵੀ ਮੈਨੂੰ ਤੁਸੀਂ ਕਹੋਗੇ ਮੈਂ ਕੰਪਲੇਂਟਸ ਉਹਨਾਂ ਦੀ ਪਾ ਦੂੰਗਾ। ਰਮਨ ਜੀ ਵੈਬਸਾਈਟ ਦੱਸ ਦਿਓ, ਫਿਰ ਪਾ ਦਿੰਦੇ ਉੱਥੇ। ਕਿਹੜੀ ਵੈਬਸਾਈਟ ਆ? ਹਾਂਜੀ, loadbroker411.com। ਇੱਕ ਮਿੰਟ ਭਾਜੀ, ਇੱਕ ਸੈਕਿੰਡ ਮੈਂ ਲਿਖ ਲਵਾਂ। ਮੈਂ ਲਿਖ ਦਿੰਦਾ ਜੀ ਉੱਤੇ। ਹਾਂਜੀ, ਅਸੀਂ ਨਾ ਆਪਾਂ ਫੇਸਬੁੱਕ ਤੇ ਵੀ ਭਾਜੀ ਲਿਖ ਦਿੰਦੇ ਆ। ਹਾਂਜੀ, ਹੋਰ ਵੀ ਸਾਡੇ ਜਿੰਨੇ ਸਾਡੇ ਸਰੋਤੇ ਟਰੱਕਰ ਭਰਾ ਸੁਣ ਰਹੇ ਹੈਗੇ ਆ, ਤੁਹਾਨੂੰ ਇਦਾਂ ਦੀ ਪ੍ਰੋਬਲਮ ਆਈ ਜਿੱਦਾਂ ਭਾਈ ਸਾਹਿਬ ਦੀ ਆਈ ਆ, ਤੇ ਤੁਹਾਨੂੰ ਹੁਣ ਕੰਪਲੇਨ ਕਰਨ ਦੇ ਲਈ ਵੈਬਸਾਈਟ ਆਪਾਂ ਦੱਸਤਾ ਆ, ਉੱਥੇ ਜਾ ਕੇ ਕਰੋ ਜ਼ਰੂਰ। ਜੀ ਹਾਂਜੀ ਹਾਂਜੀ, ਮੈਂ ਲਿਖ ਲਿਆ ਭਾਜੀ loadbroker@ ਨਹੀਂ, loadbroker 411.com, ਨਾਟ ਐਟ ਨਹੀਂ ਹੈਗਾ ਕਿਤੇ ਵੀ। 411.com। ਹਾਂਜੀ, ਠੀਕ ਹੈ ਜੀ, ਓਕੇ, ਥੈਂਕ ਯੂ ਭਾਜੀ, ਥੈਂਕ ਯੂ ਬਹੁਤ ਬਹੁਤ ਜੀ, ਸ਼ੁਕਰੀਆ ਜੀ। ਥੈਂਕ ਯੂ ਜੀ। ਓਂਕਾਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੀ ਕੱਲ ਗੱਲ ਹੋਈ ਸੀ, ਤੁਹਾਨੂੰ ਕੀਤਾ ਸੀ ਕੱਲ ਵੀ ਕਾਲ। ਹਾਂਜੀ ਜੀ ਜੀ, ਜਿਹੜਾ ਐਮਾਜ਼ੋਨ ਦੇ ਲੋਡ ਦੀ ਆਪਾਂ ਗੱਲ ਕਰਦੇ ਸੀਗੇ। ਜੀ ਜੀ ਭਾਜੀ ਮੇਰਾ ਨਾ ਕਾਫੀ ਇਹ ਹੁੰਦੇ ਨਾ ਵੀਕ ਵਾਈਜ਼ ਚੱਲਦੇ ਇਹਨਾਂ ਦੇ, 43 44 ਵੀਕ 45 ਵੀਕ ਇੱਦਾਂ ਚੱਲਦੇ ਆ ਬਾਈ ਵੀਕ। ਜਿਹਨਾਂ ਨੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਦਾਂ ਹੈਗਾ ਹੈ। ਤੇ ਜਿਹੜੇ ਵੀਕ ਦੀ 43 ਦੀ ਵੀਕ ਦੀ ਤੇ 44 ਦੇ ਵੀਕ ਦੀ ਪੇਮੈਂਟ ਇਹਨਾਂ ਨੇ ਰੁਕੀ ਹੋਈ ਹੈ ਬਿਨਾਂ ਕਿਸੇ ਕਾਰਨ ਦੇ। ਕੋਈ ਦੱਸ ਨਹੀਂ ਰਹੇ ਵੀ ਕੋਈ ਵੀ ਹੈਗਾ ਕੀ ਗੱਲ ਹੈ, ਤੇ ਅਮਾਊਂਟ ਵੀ ਜ਼ਿਆਦਾ ਹੈ, ਕੋਈ ਰਿਪਲਾਈ ਨਹੀਂ। ਜਿੱਦਾਂ ਨਾ ਉਹ ਇੱਕ ਮੂਰਖ ਬਣਨ ਵਾਲੀ ਗੱਲ ਹੋ ਜਾਂਦੀ ਹੈ, ਕੋਈ ਮੋਰੇ ਕੋਈ ਫੋਨ ਤੇ ਵੀ ਕੋਈ ਗੱਲ ਨਹੀਂ ਕਰਦਾ, ਯਾਨੀ ਕੋਈ ਰਿਪਲਾਈ ਨਹੀਂ। ਅਗਰ ਕਿਸੇ ਹੋਰ ਦਾ ਵੀ ਇੱਦਾਂ ਰੁਕਿਆ ਹੋਵੇ, ਕਿਉਂਕਿ ਮੈਨੂੰ ਕੱਲ ਸਿਆਟਲ ਤੋਂ ਵੀ ਕਿਸੇ ਫਰੈਂਡ ਦੀ ਕਾਲ ਆਈ ਸੀ, ਉੱਧਰ ਵੀ ਰੁਕੇ ਆ ਕਈਆਂ ਦੇ ਪੈਸੇ। ਇਹਨਾਂ ਦੇ ਬ੍ਰੋਕਰ ਥਰੂ ਇੱਕ ਪਤਾ ਲੱਗਿਆ ਉਹਦੇ ਵੀ ਰੁਕੇ ਹੋਏ ਕਿਸੇ ਹੋਰ ਦੇ।
ਅਗਰ ਕਿਸੇ ਹੋਰ ਨੂੰ ਪਤਾ ਤੇ ਪਲੀਜ਼ ਰੇਡੀਓ ਤੇ ਆ ਕੇ ਦੱਸੋ ਕਿ ਪਤਾ ਜੀ। ਲੱਗੇ ਕਿ ਇਹ ਕੋਈ ਬੈਂਕਰਪਸੀ ਕਰ ਰਿਹਾ ਜਾਂ ਕੀ ਰੌਲਾ ਹੈਗਾ ਵਿੱਚੋਂ, ਹਨਾ, ਫਿਰ ਪੈਸੇ ਕਿਉਂ ਰੁਕ ਰਿਹਾ। ਸਹੀ ਗੱਲ ਹੁੰਦਾ ਤਾਂ ਹੈ, ਇਦਾਂ ਦੇ ਡਰ ਤਾਂ ਕੰਮ ਲੱਗਦਾ ਆਏ ਹੀ ਅੱਜ ਤੋਂ ਏਦਾਂ ਨਾ, ਹੀ ਆ। ਜਦੋਂ ਪਿਛਲੀ ਵਾਰੀ ਰਾਜਗੁਰਮੀਤ ਸਿੰਘ ਜਦੋਂ ਲਾਸਟ ਸੈਸ਼ਨ ਆਇਆ ਸੀ ਨਾ 2008-10 ਚ, ਤੇ ਟੈਕ ਇੰਡਸਟਰੀ ਚ ਕੀ ਆ, ਬਹੁਤ ਸਾਰੇ ਜਿਹੜੇ ਲੋਕ ਸੀ ਨਾ ਜਿਹੜੇ ਕੰਮ ਕਰਦੇ, ਉਹ ਆਪਣੇ ਲੈਪਟਾਪ ਅੰਦਰ ਛੱਡੇ ਆਉਂਦੇ ਆ ਘਰੇ, ਉੱਥੇ ਵੀ ਆਫਿਸ ਚ ਸਵੇਰੇ ਜਾਵਾਂਗੇ, ਜਦੋਂ ਸਵੇਰੇ ਗਏ ਉੱਤੇ ਲੌਕ ਲੱਗਾ ਤੇ ਉਹ ਕਹਿੰਦੇ ਸਾਡੇ ਲੈਪਟਾਪ ਹੀ ਅੰਦਰ ਹੀ ਰਹਿ ਗਏ, ਹਨਾ। ਸੋ ਜਰੂਰ ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ, ਦੱਸਿਓ ਜੇ ਹੋਰ ਕਿਸੇ ਨੂੰ ਵੀ ਜਿਹੜੇ ਪੈਸੇ ਨਹੀਂ ਮਿਲੇ ਹੈਗੇ ਪਿਛਲੇ 1-2 ਵੀਕ, ਜਿਸ ਤਰ੍ਹਾਂ ਰਮਨ ਭਾਜੀ ਨੂੰ ਦੱਸਦੇ ਆ ਐਮਾਜ਼ੋਨ ਦੇ ਨਾਲ ਜਿਹੜੇ ਕੰਮ ਕਰਦੇ ਆ ਜੀ। ਹੁਣ ਉਹ ਵੀ ਦੇਖੋ ਨਾ, ਜਿਹੜੀ ਆ ਕੰਪਨੀ ਪਿਛਲੇ ਵੀਕ ਜਿਹੜੀ ਬੈਂਕਰਪਟ ਹੋਈ ਆ, ਬ੍ਰੋਕਰੇਜ ਜਿਹੜੀ ਹੋਈ ਆ, ਉਹ ਮਈ ਤੋਂ ਲੋਕਾਂ ਨੂੰ ਪੇ ਨਹੀਂ ਸੀ ਕਰ ਰਹੇ। ਸੋ ਸਾਡੀ ਜਿਹੜੀ ਇਹ ਵੀ ਇੱਕ ਪ੍ਰੋਬਲਮ ਹੈਗੀ ਹੈ। ਜਿੱਦਾਂ ਹੁਣ ਸਾਈਟ ਆ loadbroker411.com ਹੈ, ਇਹਦੇ ਤੇ ਜਾ ਕੇ ਤੁਸੀਂ ਸ਼ੇਅਰ ਕਰਦੇ ਆ, ਤੁਸੀਂ ਇਹਦੇ ਮੈਂਬਰ ਆ, ਤੁਸੀਂ ਦੇਖ ਸਕਦੇ ਕਿ ਬੰਦਾ ਪੇ ਨਹੀਂ ਕਰ ਰਿਹਾ ਮਈ ਦਾ, ਤੇ ਉਹਦੇ ਲੋਡ ਕਰਨੇ ਬੰਦ ਕਰੋ। ਜਦੋਂ ਅਸੀਂ ਸ਼ੇਅਰ ਨਹੀਂ ਕਰਦੇ ਇਨਫੋਰਮੇਸ਼ਨ, ਅਸੀਂ ਦੱਸਦੇ ਨਹੀਂ ਕਿਸੇ ਨੂੰ ਵੀ ਕੀ ਹੋ ਰਿਹਾ ਸਾਡੇ ਨਾਲ, ਤੇ ਸਾਡੇ ਜਿਹੜੇ ਦੂਜੇ ਨਾਲ ਦੇ ਭੈਣ ਭਰਾ ਇਦਾਂ ਹੀ, ਹੁਣ ਉਹ ਜਿੱਦਾਂ ਹੁਣ ਚਲੋ ਮੈਂ ਭਾਜੀ ਨਾਲ ਥੈਂਕ ਯੂ ਕਰ ਲਈ ਰੇਡੀਓ ਤੇ ਆਣ ਕੇ ਗੱਲ ਕੀਤੀ, ਠੀਕ ਹੈ ਨਾ, ਇਹ ਗੱਲ ਪਤਾ ਸਾਰਿਆਂ ਨੂੰ ਪਤਾ ਲੱਗ ਰਿਹਾ। ਸੋ ਜਿਹੜਾ ਵੀ ਘਰ ਬੈਠਾ ਆ, ਜਿਹੜਾ ਵੀ ਕੰਪਲੇਂਟ ਕਰੋ ਇਹੋ ਜਿਹੀਆਂ ਚੀਜ਼ਾਂ ਤੇ ਜਾ ਕੇ, ਸਾਰਾ ਦੱਸੋ ਇਹੋ ਜਿਹੀ ਥਾਵਾਂ ਤੇ ਜਾ ਕੇ, ਤਾਂ ਕਿ ਜਿੰਨਾ ਵੀ ਤੁਸੀਂ ਜ਼ਿਆਦਾ ਇਹਦਾ ਡਰਮ ਅਪ ਕਰੋਗੇ, ਸਪੋਰਟ ਕਰੋਗੇ, ਓਨੀ ਹੀ ਜ਼ਿਆਦਾ ਕੱਲ ਨੂੰ ਤੁਹਾਡਾ ਬੈਨੀਫਿਟ ਹੋ ਸਕਦਾ ਔਰ ਹੋਊਗਾ। ਜਿਹੜੀ ਸਾਈਟ ਆਪਾਂ ਗੱਲ ਕਰਦੇ ਹੁੰਦੇ ਸੀਗੇ ਕੈਰੀਅਰ 411 ਜਿਹੜੀ ਸਾਈਟ ਹੈਗੀ ਆ, ਉੱਤੇ ਕੈਰੀਅਰ ਦੀ ਰਿਪੋਰਟ ਪਾ ਦਿੰਦੇ ਆ, ਕੋਈ ਬ੍ਰੋਕਰ ਉਸ ਕੈਰੀਅਰ ਨੂੰ ਲੋਡ ਨਹੀਂ ਦਿੰਦਾ ਮੁੜ ਕੇ। ਮਤਲਬ ਉਹ ਕੀ ਗੱਲ, ਉਹ ਇਹ ਕਰ ਸਕਦੇ ਤਾਂ ਤੁਸੀਂ ਨਹੀਂ ਕਰ ਸਕਦੇ ਏਡਾ ਵੱਡਾ ਕੰਮ, ਮਤਲਬ ਇੰਨਾ ਕੰਮ ਤਾਂ ਤੁਹਾਨੂੰ ਵੀ ਬਹੁਤ ਸੌਖਾ ਹੈ ਕਰਨਾ। ਜੀ ਬਿਲਕੁਲ ਬਿਲਕੁਲ, ਧੰਨਵਾਦ ਜੀ। ਕਿਸੇ ਨੂੰ ਜ਼ਰੂਰ, ਜੇ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਦੱਸਿਓ ਕਿ ਕਿਸੇ ਹੋਰ ਦੇ ਵੀ ਰੁਕੀਆਂ ਪੇਮੈਂਟਾਂ, ਕਿਉਂਕਿ ਮੈਨੂੰ 1-2 ਬੰਦਿਆਂ ਦਾ ਤਾਂ ਪਤਾ ਲੱਗ ਚੁੱਕਾ ਜਿਹਨਾਂ ਰੁਕੀਆਂ। ਹੋਪਫੁਲੀ ਉਹ ਵੀ ਕਾਲ ਕਰੂਗੇ ਅੱਜ। ਠੀਕ ਹੈ, ਚਲੋ ਧੰਨਵਾਦ ਜੀ। ਥੈਂਕ ਯੂ ਓਂਕਾਰ ਜੀ, ਮਿਹਰਬਾਨੀ। ਥੈਂਕ ਯੂ ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਕੱਲ ਤੁਸੀਂ ਖਬਰ ਸਾਂਝੀ ਕੀਤੀ ਸੀਗੀ ਕਿ ਚਾਈਨਾ ਦੇ ਵਿੱਚ 38% ਆਟੋਨਮਸ ਟਰਕਿੰਗ ਹੋ ਰਹੀ ਹੈ ਤੇ 75% ਅਗਲੇ 2 ਸਾਲਾਂ ਦੇ ਵਿੱਚ ਹੋਣੀ ਆ। ਮੈਂ ਇਹੀ ਕਿ ਆਪਣੇ ਸਟੇਟਸ ਦੇ ਵਿੱਚ ਤੁਸੀਂ ਮਹੀਨੇ ਪਹਿਲਾਂ ਸ਼ਾਇਦ ਇਹ ਵੀ ਸਾਂਝੀ ਕੀਤੀ ਸੀ, ਆਪਣੇ ਸਟੇਟਸ ਦੇ ਵਿੱਚ ਓਕਲਾਹੋਮਾ ਸਿਟੀ ਤੋਂ ਟੈਕਸਸ ਦੇ ਵਿੱਚ ਡੈਡੀਕੇਟਿਡ ਲੇਨ ਹੈ, ਕੁਝ ਹੋਰ ਵੀ ਇਹਨਾਂ ਦੇ ਵਿੱਚ ਹੋ ਰਹੀ ਹੈ, ਹਲਚਲ ਹੋ ਰਹੀ ਹੈ ਆਪਣੇ USA ਦੇ ਵਿੱਚ। ਕਿਹੜੀਆਂ ਇਹ ਫਰੈਂਡਲੀ ਸਟੇਟਸ ਹੈਗੀਆਂ ਆਟੋਨਮਸ ਟਰਕਿੰਗ ਵਾਸਤੇ, ਕੁਝ ਦੱਸ ਸਕਦੇ ਹੋ ਕਿ ਕੀ ਆਪਣੇ ਇੱਥੇ ਕੀ ਹੋ ਰਿਹਾ? ਜੀ ਕੋਈ ਦੱਸਦੇ ਆ। ਇੱਕ ਅੱਜ ਦੀ ਵੀ ਖਬਰ ਸੀ, ਮੈਂ ਸਰਚ ਕਰਦਾ ਤਾਂ ਆਸਟਨ ਦੇ ਵਿੱਚ ਵੀ ਇੱਕ ਸਪੈਸ਼ਲ ਪਲੂਟੋਨਿੰਗ ਜਿਹੜੀ ਆਟੋਨੋਮਸ ਟਰੱਕਿੰਗ ਦੀ ਚੱਲ ਰਹੀ ਹੈਗੀ ਆ। ਸੈਲਫ ਡਰਾਈਵਿੰਗ ਟਰੱਕਿੰਗ ਕੋਰੀਡੋਰ ਬਣਾ ਰਹੇ ਆ ਆਸਟਨ ਏਰੀਆ ਦੇ ਵਿੱਚ। ਇਹ ਕੱਲ ਦੀ ਨਿਊਜ਼ ਹੀ ਆ, ਚੈੱਕ ਕਰ ਲਿਓ ਤੁਸੀਂ ਜਾ ਕੇ ਗੂਗਲ ਦੇ ਉੱਤੇ। ਸੋ ਚੱਲ ਰਿਹਾ ਕੰਮ ਸਾਰੇ ਪਾਸੇ, ਇਹ ਹੌਲੀ ਇਹ ਦੇਖੋ ਜੀ, ਇਹ ਜਿਹੜੀਆਂ ਸਟੇਟਾਂ ਦੇ ਵਿੱਚ ਸਨੋ ਪੈਂਦੀ, ਸੋ ਐਰੀਜ਼ੋਨਾ, ਨਿਊ ਮੈਕਸੀਕੋ, ਟੈਕਸਸ, ਇਹ ਸਟੇਟਾਂ ਜਿਹੜੀਆਂ ਇਹ 3 ਸਟੇਟਾਂ ਜਿਹੜੀਆਂ ਹੈਗੀਆਂ ਕਾਫੀ ਐਡਵਾਂਸ ਇਸ ਕੰਮ ਦੇ ਉੱਤੇ ਚੱਲ ਰਹੀਆਂ ਹੈਗੀਆਂ। ਜਿੰਨੀਆਂ ਵੀ ਸਟੇਟਸ ਦੇ ਵਿੱਚ ਸਨੋ ਪੈਂਦੀ ਹੈਗੀ ਆ, ਕਿਤੇ ਵੀ ਜਿੱਥੇ ਵੀ ਸਨੋ ਪੈਂਦੀ ਹੈਗੀ ਆ, ਉੱਥੇ ਕੰਮ ਬਹੁਤ ਜ਼ਿਆਦਾ ਘੱਟ ਜਿਹੜਾ ਹੈਗਾ ਹੋ ਰਿਹਾ ਹੈਗਾ, ਸਲੋ। ਪਰ ਜਿੱਥੇ ਸਨੋ ਨਹੀਂ ਪੈਂਦੀ ਹੈਗੀ ਆ, ਜਿੱਥੇ ਜਿਹੜਾ I-10 ਹੈਗਾ, I-10 ਇਹਦਾ ਬਿਲਕੁਲ ਜਿਹੜਾ ਹਾਈਵੇ 10 ਹੈਗਾ, ਉਹ ਇਹਦਾ ਕਹਿ ਲਓ ਵੀ ਗਰਾਊਂਡ ਹੈਗਾ ਸਾਰਾ, ਜਿੱਥੇ ਜਿੱਥੇ ਕਿ ਸਾਰਾ ਵੱਧ ਕੰਮ ਚੱਲ ਰਿਹਾ ਹੈਗਾ ਜੀ। ਸੋ ਅੱਜ ਦੀ ਨਿਊਜ਼ ਆ ਵੀ ਟੈਕਸਸ ਦੇ ਵਿੱਚ ਟੈਕਸਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਅਨਾਉਂਸ ਕੀਤਾ ਹੈ ਵੀ ਉਹ ਫਸਟ ਆਫ ਇਟਸ ਕਾਈਂਡ ਇੱਕ ਸੈਲਫ ਡਰਾਈਵਿੰਗ ਟਰੱਕਿੰਗ ਕੋਰੀਡੋਰ ਆਸਟਨ ਏਰੀਆ 'ਚ ਬਣਾਉਣ ਜਾ ਰਹੇ ਆ। ਇਹਦਾ ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਕ੍ਰੈਸ਼ ਹੁੰਦੇ ਆ ਉਹਨਾਂ ਨੂੰ ਘਟਾਉਣ ਲਈ ਵੀ ਆ, ਡਰਾਈਵਰ ਇੰਪਰੂਵਮੈਂਟ ਐਕਸਪੀਰੀਅੰਸ ਦੇ ਲਈ, ਬ੍ਰੌਡਕਾਸਟਿੰਗ, ਡਿਜੀਟਲ ਰੋਡਵੇ ਇਨਫੋਰਮੇਸ਼ਨ, ਇਹ ਸਾਰਾ ਕੁਝ ਆਸਟਨ ਡਿਪਟੀ ਡਿਸਟ੍ਰਿਕਟ ਇੰਜੀਨੀਅਰ ਜਿਹੜੇ ਆ ਮਾਈਕ ਐਰਨਲਾਨੋ, ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਹੈਗਾ। ਸੋ ਟੈਕਸਸ ਦੇ ਨਾਲ ਵੱਧ ਰਿਹਾ ਜੀ ਐਵੋਲੂਸ਼ਨਰੀ ਤੇ ਰੈਵੋਲੂਸ਼ਨਰੀ, ਇਹ ਜਿਹੜੇ ਸ਼ਬਦ ਇਸ ਦੇ ਲਈ ਜਿਹੜੇ ਉਹ ਵਰਤੇ ਜਾ ਰਹੇ ਆ। ਸੋ ਜਿਵੇਂ ਜੀ ਬਿਲਕੁਲ ਜਿੱਦਾਂ ਆਉਂਦੀਆਂ ਰਹਿਣਗੀਆਂ ਹੋਰ ਖਬਰਾਂ ਆਪਾਂ ਜਿਹੜੀਆਂ ਜ਼ਰੂਰ ਦੱਸਦੇ ਰਵਾਂਗੇ। ਬਾਕੀ ਸਰੋਤੇ ਵੀ ਜਿਹੜੇ ਧਿਆਨ ਦੇ ਨਾਲ ਸੁਣਦੇ ਨੇ, ਥੈਂਕ ਯੂ ਕਾਲ ਦੇ ਲਈ ਤੁਹਾਡੀ। ਹਰਜੋਤ ਸਿੰਘ ਜੀ, ਹੁਣ ਇਹ ਤਾਂ ਦੇਖੋ ਕੈਲੀਫੋਰਨੀਆ ਨੂੰ ਤਾਂ ਝੱਟ ਭੰਡਣ ਲੱਗ ਜਾਂਦੇ, ਹਾਈ ਲਿਬਰਲ ਸਟੇਟ ਇਹਨਾਂ ਨੇ ਆਹ ਕਰਤਾ। ਹੁਣ ਇਹ ਦੇਖੋ ਡੀਪ ਰੈਡ ਸਟੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਆ ਰਹੇ ਆ ਇਹ ਆਟੋਨੋਮਸ, ਜਿੱਥੇ ਕਹਿੰਦੇ ਆ ਜੀ ਵੀ ਆਪਾਂ ਇਦਾਂ ਨਹੀਂ ਕਰਨ ਦੇਣਾ, ਇਹ ਚੀਜ਼ਾਂ ਜਿਹੜੀਆਂ ਬਾਹਰ ਆ ਹੁਣ ਸਭ ਤੋਂ ਵੱਧ ਆ ਰਿਹਾ।
ਓਬਵੀਅਸਲੀ ਜਦੋਂ ਆਟੋਨੋਮਸ ਟਰੱਕਿੰਗ ਆਉਣੀ ਆ ਤੇ ਸਭ ਨੂੰ ਹੀ ਪਤਾ ਆ, ਜੋ ਰੌਲਾ ਆ, ਜੋ ਕਹਿੰਦੇ ਆ ਕਿ ਸਾਡੀਆਂ ਜੌਬ ਜਾਣਗੀਆਂ, ਇੱਦਾਂ ਹੋਊਗਾ, ਉੱਦਾਂ ਹੋਊਗੀਆਂ। ਹੁਣ ਉੱਥੇ ਜਿਹੜਾ ਉਹ ਆ ਰਿਹਾ ਆ, ਤੇ ਉਹ ਸਭ ਤੋਂ ਪਹਿਲਾਂ ਜਿਹੜੇ ਉਹ ਲੈ ਕੇ ਆ ਰਹੇ ਆ ਸਪੈਸ਼ਲ ਕੋਰੀਡੋਰਸ ਜਿਹੜੇ ਉਹ ਓਪਨ ਹੋ ਰਹੇ ਆ। ਕਿਉਂਕਿ ਦੇਖੋ ਇੱਕ ਚੀਜ਼ ਨਾ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ, ਬਾਟਮ ਲਾਈਨ ਆ। ਜਿਹੜਾ ਅਮਰੀਕਾ ਦੇ ਵਿੱਚ ਕੋਈ ਵੀ ਬਿਜ਼ਨਸ ਕਰ ਰਿਹਾ, ਉਹਨੂੰ ਆਪਣੀ ਬਾਟਮ ਲਾਈਨ ਦੇ ਨਾਲ ਮਤਲਬ ਆ। ਉਹਨੂੰ ਇਹ ਜੀ। ਮਤਲਬ ਆ ਵੀ ਮੇਰਾ ਬੈਨੀਫਿਟ ਕਿੱਥੇ ਆ, ਮੈਨੂੰ ਮੁਨਾਫਾ ਕਿੱਥੇ ਆ। ਉਹਨਾਂ ਦੀਆਂ ਤੇ ਲਾਇਬਿਲਟੀਆਂ ਇੰਨੀਆਂ ਜ਼ਿਆਦਾ ਘੱਟ ਜਾਂਦੀਆਂ ਜਦੋਂ ਲੋਕ ਨਹੀਂ ਹੋਣਗੇ। ਉਹਨਾਂ ਨੂੰ ਵਰਕਰ ਕੌਂਪ ਵੀ ਘੱਟ ਲੈਣੀ ਪਊਗੀ, ਉਹਨਾਂ ਨੂੰ ਇੰਸ਼ੋਰੈਂਸ ਦੇ ਕਲੇਮ ਜਿਹੜੇ ਉਹ ਇਸ ਹਿਸਾਬ ਦੇ ਨਾਲ ਜਿਹੜੇ ਉਹ ਘੱਟ ਹੋਣਗੇ। ਲਗਾਤਾਰ ਕੰਟੀਨਿਊਸਲੀ ਟਰੱਕ ਜਿਹੜੇ ਉਹ ਆਟੋਨੋਮਸ ਜਿਹੜੇ ਉਹ ਚੱਲਦੇ ਰਹਿਣਗੇ, 24 hour, ਜੀ। ਰੋਕਣ ਦੀ ਜਿਹੜੀ ਉਹਨਾਂ ਨੂੰ ਲੋੜ ਨਹੀਂ ਜਿਹੜੀ ਉਹ ਪਊਗੀ। ਸੋ ਇਹ ਨਾ ਸੋਚੋ ਵੀ ਹਾਂ ਜੀ ਇਹਨਾਂ ਇੱਕ ਜਣੇ ਨੇ ਕਰਤਾ ਦੂਜੇ ਨੇ ਨਹੀਂ, ਇਹਦੇ ਵਿੱਚ ਸਾਰੇ ਹੀ ਇਕੱਠੇ ਨੇ। ਇਹ ਲਾਲ ਵਾਲੇ ਵੀ ਉਦਾਂ ਦੇ ਆ ਤੇ ਨੀਲੇ ਵਾਲੇ ਵੀ ਉਦਾਂ ਦੇ ਆ। ਜੀ। ਇਵੈਂਚੁਅਲੀ ਬਿਲਕੁਲ, ਕੰਪਨੀਆਂ ਨੂੰ ਆਪਾਂ ਬੈਨੀਫਿਟ ਦਾ ਰਾਜਕੁਮਾਰ ਮਤਲਬ ਆ। ਸਿੰਘ ਜੀ, ਸਾਰਾ ਕੁਝ ਇਹ ਵਾਪਰ ਰਿਹਾ, ਆਪਾਂ ਨੋਟ ਨਹੀਂ ਕਰ ਰਹੇ। ਬੇ ਏਰੀਏ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ, ਸਾਰਿਆਂ ਨੂੰ ਪਤਾ ਕਿੰਨੀ ਪੋਪੂਲੇਸ਼ਨ ਆ ਬੇ ਏਰੀਏ ਦੀ, ਰਾਈਟ? ਬਿਲਕੁਲ 5-6 ਮਿਲੀਅਨ ਦੇ ਕਰੀਬ ਹੋਣੀ ਆ, 4-5 ਮਿਲੀਅਨ ਦੀ, ਜੇ ਸਾਰੇ ਸੈਨ ਫਰਾਂਸਿਸਕੋ ਬੇ ਏਰੀਆ ਦੇਖੋ। ਪਰ ਤੁਸੀਂ ਦੇਖੋ ਵੀ ਟ੍ਰੇਸੀ ਏਰੀਏ 'ਚ ਕਿੰਨੇ ਵੇਅਰ ਹਾਊਸਸ ਬਣੇ ਆ, ਇੱਧਰ ਮਾਰਗਨ ਹਿੱਲ ਨਾਲ ਕਿੰਨੇ ਬਣ ਰਹੇ ਹੈਗੇ। ਉਹ ਕਾਰਨ ਇਹੀ ਆ ਵੀ ਫਿਊਚਰ 'ਚ ਇਹੀ ਕੁਝ ਹੋਣਾ ਆ, ਉਹਨਾਂ ਵੇਅਰ ਹਾਊਸਸ ਸਾਰਾ ਕੁਝ ਜਾਣਾ ਵੀ ਗਾਂ ਛੋਟੇ-ਛੋਟੇ ਜਿਹੜੇ ਟਰੱਕ ਆ ਜਿਹੜੇ ਹੈਗੇ ਆ ਉਹ ਫਿਰ ਡਿਲੀਵਰ ਕਰੂਗੇ, ਰਾਈਟ? ਜੀ। ਸੋ ਜਿਹੜੇ ਛੋਟੇ ਟਰੱਕ ਜੋਤ ਭਾਜੀ ਜਿਹੜੇ ਟੈਕਸਸ ਏਰੀਆ ਦੇ ਵਿੱਚ ਗੈਟਕ ਕੰਪਨੀ ਹੈਗੀ ਆ ਤੇ ਉਹ ਵਾਲਮਾਰਟ ਦੇ ਲਈ ਜਿਹੜੀ ਲਾਸਟ ਮਾਈਲ ਡਿਲੀਵਰੀ ਉਹ ਕਰਦੀ ਆ, ਸਾਰੇ ਆਟੋਨਮਸ ਟਰੱਕ ਆ ਉਹਨਾਂ ਦੇ ਉੱਥੇ। ਗੈਟਕ ਕੰਪਨੀ ਦਾ ਨਾਂ ਹੈਗਾ। ਸੋ ਜਿੰਨੇ ਵੀ ਵੇਅਰ ਜਿਹੜੀ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਸਟੋਰ ਤੱਕ ਜਿਹੜੀ ਡਿਲੀਵਰੀ ਜਾਂਦੀ ਆ ਉਹ ਆਟੋਨਮਸ ਟਰੱਕਾਂ 'ਚ ਹੀ ਜਾਂਦੀ ਆ ਸਾਰੀ ਉੱਥੇ। ਨਹੀਂ ਆ ਪ੍ਰਾਈਮ ਵਾਲੇ ਜਿਹੜੇ ਐਮਾਜ਼ੋਨ ਵਾਲੇ ਕਰ ਰਹੇ ਆ। ਕੈਲੀਫੋਰਨੀਆ ਦਾ ਇੱਕ ਸ਼ਹਿਰ ਆ ਜਿਨ੍ਹਾਂ ਨੇ ਹਰੀ ਝੰਡੀ ਦਿੱਤੀ ਆ ਡਰੋਨਸ ਦੇ ਨਾਲ। ਹੁਣ ਲਾਸਟ ਮਾਈਲ ਡਿਲੀਵਰੀਆਂ ਜਿਹੜੀਆਂ ਆਦੀਆਂ ਡਰੋਨ ਦੇ ਨਾਲ, ਬਾਕੀ ਜਿਹੜੇ ਆ ਈਵੀ ਵਾਲੇ ਤੇ ਜਾਂ ਸੈਲਫ ਡਰਾਈਵਿੰਗ ਟਰੱਕਸ ਤੇ ਜਿਹੜਾ ਉਹ ਨਾਲ। ਸੋ ਫਿਊਚਰ ਸ਼ਿਪਿੰਗ ਦਾ ਬਹੁਤ ਜ਼ਿਆਦਾ ਚੇਂਜ ਹੋਣ ਜਾ ਰਿਹਾ। ਕੀ ਐਸਐਲ ਦੇ ਵਿੱਚ ਡਰਾਈਵਰਲੈਸ ਟਰੱਕਸ ਦੇ ਫਿਊਚਰ ਹੋਣਗੇ? 100% ਤਾਂ ਕਿਤੇ ਵੀ ਕੋਈ ਚੀਜ਼ ਨਹੀਂ ਹੁੰਦੀ, ਪਰ ਕੁਛ ਹਿੱਸਾ ਜਿਹੜਾ ਉਹਨਾਂ ਨੇ ਮਾਰਕੀਟ ਦਾ ਉਸ ਦੇ ਉੱਤੇ ਲਾਉਣਾ ਆ। ਤੁਸੀਂ ਕੋਈ ਵੀ ਵੱਡੀ ਟਰੱਕਿੰਗ ਮੈਨੂਫੈਕਚਰਿੰਗ ਕੰਪਨੀ ਜਿਹੜੀ ਉਸ ਨੂੰ ਦੇਖ ਲਓ, ਉਹ ਸਾਰੇ ਜਾਣੇ ਇਸ ਦੇ ਵਿੱਚ ਸੈਲਫ ਡਰਾਈਵਿੰਗ ਜਾਂ ਆਟੋਨੋਮਸ ਟਰੱਕਸ ਦੇ ਵਿੱਚ ਕਾਫੀ ਜ਼ਿਆਦਾ ਬਿਲੀਅਨਸ ਆਫ ਡਾਲਰ ਜਿਹੜੀ ਉਹ ਇਨਵੈਸਟ ਕਰ ਰਹੇ ਆ। ਉਸ ਨੂੰ ਇਹ ਆਲਰੇਡੀ 30-40 ਬਿਲੀਅਨ ਡਾਲਰ ਦੀ ਟਰੱਕਿੰਗ ਇੰਡਸਟਰੀ ਇੱਕ ਹਿੱਸਾ ਇੰਡਸਟਰੀ ਦਾ ਉਹ ਮੰਨ ਰਹੇ ਆ। ਸੋ ਇਵੈਂਚੁਅਲੀ ਇਹ ਕੰਮ ਵੱਧਦਾ ਹੀ ਜਾਣਾ। ਸੇਮ ਥਿੰਗ ਹੀ ਆ, ਜਦੋਂ ਕੁਝ ਸਾਲ ਪਹਿਲਾਂ ਇਲੈਕਟ੍ਰਿਕ ਗੱਡੀਆਂ ਆਈਆਂ ਸੀਗੀਆਂ, ਸਾਰੇ ਕਹਿੰਦੇ ਸੀਗੇ ਯਾਰ ਇਹਨਾਂ ਦਾ ਕੀ ਆ, ਇਹ ਕਿੱਦਾਂ ਹੋਊਗਾ, ਕਿਵੇਂ ਹੋਊਗਾ। ਹੁਣ ਤੁਸੀਂ ਦੇਖ ਲਓ ਪੂਰੀ ਭਰਮਾਰ ਆ। ਲੋਕੀ ਉਹਨਾਂ ਦੇ ਪ੍ਰਾਈਸ ਸਲੈਸ਼ ਕਰ ਕਰਕੇ ਅਗਲੇ ਵੇਚ ਰਹੇ ਆ। ਹਰ ਇੱਕ ਕੰਪਨੀ ਦੇ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਉਹ ਆ ਚੁੱਕੀਆਂ ਆ ਤੇ ਹੌਲੀ ਹੌਲੀ ਕਾਮਯਾਬੀ ਵੱਲ ਨੂੰ ਉਹ ਵੱਧ ਰਹੇ ਆ। ਕੀ ਪ੍ਰੋਬਲਮਸ ਹੋਣਗੀਆਂ ਉਹ ਅੱਗੇ ਫਿਊਚਰ 'ਚ, ਪਰ ਚੇਂਜ ਜਿਹੜੇ ਜ਼ਰੂਰ ਆ ਰਹੇ ਆ ਜੀ। ਇਦਾਂ ਹੀ ਇੱਕ ਰਾਜਕਨਵੀਰ ਸਿੰਘ ਜੀ, ਰਮਨ ਭਾਜੀ, ਪਿਟਸਬਰਗ ਬੇਸਡ ਕੰਪਨੀ ਆ ਅਰੋਰਾ ਇਨੋਵੇਸ਼ਨਸ, ਉਹਨਾਂ ਨੇ ਪਾਰਟਨਰਸ਼ਿਪ ਕੀਤੀ ਹੈਗੀ ਆ ਪਕਾਰਿਨ ਕਾਰਪੋਰੇਸ਼ਨ ਤੇ ਵੋਲਵੋ ਗਰੁੱਪ ਦੇ ਨਾਲ। 951 ਮਿਲੀਅਨ ਡਾਲਰ ਕੈਸ਼ ਉਹਨਾਂ ਦੇ ਕੋਲ ਬੈਲੈਂਸ ਸ਼ੀਟ 'ਚ ਪਿਆ। 828 ਮਿਲੀਅਨ ਦਾ ਸਿਰਫ ਉਹਨੇ ਜੁਲਾਈ ਮਹੀਨੇ 'ਚ ਰੇਜ਼ ਕੀਤਾ ਸੀ। ਇਸ ਤੋਂ ਬਿਨਾਂ 1.2 ਬਿਲੀਅਨ ਡਾਲਰ 20 ਵਾਲੀ ਉਹ ਉਹਨੇ ਨਵੰਬਰ 2021 'ਚ ਮਰਜਰ ਦੇ ਦੌਰਾਨ ਜਿਹੜਾ ਆ ਰਿਸੀਵ ਕੀਤਾ ਸੀ। ਸੋ ਉਹਨਾਂ ਦੇ ਮੁਤਾਬਕ ਇਹ ਆ ਵੀ ਕਹਿੰਦੇ ਲੇਟੈਸਟ ਉਹਨਾਂ ਦੀ ਸੈਲਫ ਅਸੈਸਮੈਂਟ ਸ਼ੋ ਕਰਦੀ ਹੈ ਵੀ 84% ਉਹ ਰੈਡੀ ਹੈਗੇ ਆ ਕਮਰਸ਼ੀਅਲਾਈਜ਼ਿੰਗ ਡਰਾਈਵਰਲੈਸ ਫਰੇਟ ਇੰਟਰਸਟੇਟ 45 ਤੇ, ਜਿਹੜਾ ਡੈਲਸ ਤੇ ਹੂਸਟਨ ਦੇ ਵਿਚਾਲੇ ਹੈਗਾ ਬਾਈ ਦਾ ਐਂਡ ਆਫ 2024। ਸੋ ਡੈਲਸ ਦੇ ਵਿੱਚ ਜਿਹੜਾ ਇੰਟਰਸਟੇਟ 45 ਆ ਡੈਲਸ ਤੇ ਹੂਸਟਨ ਦੇ ਵਿਚਾਲੇ, ਅਗਲੇ ਸਾਲ ਦੇ ਐਂਡ ਤੱਕ 84% ਜਿਹੜਾ ਕਮਰਸ਼ੀਅਲਾਈਜ਼ਿੰਗ ਹੋਣੀ ਹੈ ਡਰਾਈਵਰਲੈਸ ਫਰੇਟ ਦੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੱਦਾਂ ਕੰਪਨੀਆਂ ਜਿਹੜੀਆਂ ਆ ਉਹ ਮਨੀ ਸਪੈਂਡ ਕਰ ਰਹੀਆਂ ਹੈਗੀਆਂ ਇਸ ਪਾਸੇ ਨੂੰ ਜੀ। ਆਪਣੇ ਨਾਲ ਜੁੜੇ ਨੇ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿੱਦਾਂ ਐਮਾਜ਼ੋਨ ਦੀ ਆਪਾਂ ਗੱਲ ਕਰ ਰਹੇ ਸੀਗੇ, ਐਮਾਜ਼ੋਨ 'ਚ ਤੁਹਾਨੂੰ ਇੱਕ ਦੋ ਚੀਜ਼ਾਂ ਜਿਹੜੀਆਂ ਟ੍ਰਿਪ ਸ਼ੇਅਰ ਕਰ ਦੇਣਾ, ਸਾਰਿਆਂ ਨੂੰ ਧਿਆਨ ਰੱਖਿਓ। ਐਮਾਜ਼ੋਨ ਇੱਕ ਐਪ ਬੇਸਡ ਆਪਣਾ ਹੈਗਾ ਪ੍ਰੋਗਰਾਮ ਇਹਨਾਂ ਦਾ, ਤੇ ਜਦੋਂ ਆਪਾਂ ਕਾਲ ਕਰਦੇ ਹਾਂ ਭਾਜੀ, ਇਹਨਾਂ ਨੇ ਅੱਗੇ 3-3, 4-4 ਜਿਹੜੇ ਇਹਨਾਂ ਨੇ ਟੀਮਾਂ ਬਿਠਾਈਆਂ ਹੋਈਆਂ, ਉਹ ਸਾਰੀਆਂ ਮੋਸਟਲੀ ਇੰਡੀਆ ਤੋਂ ਆਪਰੇਟ ਹੋ ਰਹੀਆਂ ਨੇ। ਹੋਰ ਉਹਦੇ ਵਿੱਚ ਕੀ ਹੈ ਕਿ ਜੇ ਇਹਨਾਂ ਦੇ ਕੋਲ ਐਪ ਬੇਸ ਦੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਸਭ ਕੁਝ ਰਿਮੋਟ ਇਹਨਾਂ ਦੇ ਹੱਥ 'ਚ ਹੈ। ਜੇ ਤੁਸੀਂ ਲੇਟ ਪਹੁੰਚਦੇ ਹੋ 1 ਮਿੰਟ ਵੀ, ਤੇ ਇਹਨਾਂ ਦੇ ਐਪ ਤੇ ਪਤਾ ਲੱਗ ਜਾਂਦਾ। ਤੁਸੀਂ ਫਿਰ ਉਹ 'ਚ ਰੀਜ਼ਨ ਲਿਖਦੇ ਹੋ, ਉਹ ਇਹਨਾਂ ਦੇ ਡਿਪੈਂਡ ਕਰਦਾ ਵੀ ਉਸ ਰੀਜ਼ਨ ਉਹਨਾਂ ਨੇ ਐਕਸੈਪਟ ਕਰਨਾ ਜਾਂ ਨਹੀਂ। ਜੇ ਟ੍ਰੈਫਿਕ ਪੈ ਗਿਆ, ਵੈਦਰ ਪੈ ਗਿਆ,
ਇੱਕ ਵੈਦਰ ਨੂੰ ਥੋੜਾ ਬਹੁਤਾ ਕੰਸੀਡਰ ਕਰਦੇ ਨੇ, ਅਦਰਵਾਈਜ਼ ਕੋਈ ਇਸ਼ੂ ਨਹੀਂ ਮੰਨਦੇ। ਤੁਹਾਡੀ ਰੇਟਿੰਗ ਥੱਲੇ ਆ ਜਾਂਦੀ ਹੈ, ਤੁਹਾਨੂੰ ਲੋਡ ਦਿਖਣੇ ਬੰਦ ਹੋ ਜਾਂਦੇ ਨੇ ਜਾਂ ਘੱਟ ਹੋ ਜਾਂਦੇ ਨੇ। ਤੇ ਦੂਜਾ ਇਹਨਾਂ ਨੇ ਸਿਸਟਮ ਕੀ ਬਣਾਇਆ ਕਿ ਸਾਰਿਆਂ ਨੂੰ ਮੈਂ ਰਿਕੁਐਸਟ ਕਰਾਂਗਾ, ਇਹਨਾਂ ਦੇ ਚੱਕਰ ਚ ਲਾ ਕੇ ਆਪਣੀਆਂ ਵੈਨਾਂ ਨਾ ਵੇਚ ਦਿਆ ਕਰੋ। ਲਾਸਟ ਟਾਈਮ ਵੀ ਲੋਕਾਂ ਨੂੰ ਇਹ ਨੁਕਸਾਨ ਹੋਇਆ ਸੀ। ਲੋਕਾਂ ਨੇ ਕੀ ਕੀਤਾ ਕਿ ਐਮਾਜ਼ੋਨ ਦਾ ਕੰਮ ਸੌਖਾ ਬਹੁਤ ਹੈ, ਹੁੱਕ ਕੀਤਾ, ਡ੍ਰੌਪ ਕੀਤਾ, ਚਲੋ ਜੀ ਕੰਮ ਨਿਪਟ ਗਿਆ, ਪੈਸੇ ਆ ਜਾਂਦੇ ਅਕਾਊਂਟ 'ਚ। ਲੋਕਾਂ ਨੇ ਆਪਣੀਆਂ ਡਰਾਈਵਰ ਨਾਲ ਸੇਲ ਕਰਤੇ ਵੀ ਅਸੀਂ ਕਾਹਦੇ ਡਰਾਈਵਰ ਨਾਲ ਦੇਣੀਆਂ, ਬੌਬਟੇ ਲੈ ਕੇ ਨੇ ਆਪਣਾ ਰੈਂਟ ਬਚਾ ਲੈਂਦੇ ਨੇ ਕਿ ਆਪਣੀ ਯਾਰਡ ਦਾ ਰੈਂਟ ਬਚਾ ਲਓ ਤੇ ਨਾਲੇ ਉਹਦੀ ਪੇਮੈਂਟ ਨਹੀਂ ਦੇਣੀ, ਨਾਲੇ ਇੰਸ਼ੋਰੈਂਸ ਸਸਤੀ ਹੋ ਜਾਂਦੀ ਹੈ। ਪਰ ਉਹ ਬਾਅਦ 'ਚ ਹੁੰਦਾ ਕਿ ਅਲਟੀਮੇਟਲੀ ਮਹੀਨਾ 2 ਮਹੀਨਾ ਕੰਮ ਚੱਲਦਾ, ਉਸ ਤੋਂ ਬਾਅਦ ਫਿਰ ਇਹਨਾਂ ਦਾ ਉਹੀ ਕੰਮ ਹੁੰਦਾ, ਰੇਟ ਡਾਊਨ ਹੁੰਦੇ ਨੇ, ਤੁਹਾਡੀ ਸਕੋਰ ਡਾਊਨ ਹੋ ਜਾਂਦਾ, ਤੁਹਾਨੂੰ ਲੋਡ ਨਹੀਂ ਮਿਲਦੇ, ਫਿਰ ਤੁਹਾਨੂੰ ਆਟੋਮੈਟਿਕਲੀ ਬਾਹਰੋਂ ਜਾ ਕੇ ਰੈਂਟ ਜ਼ਿਆਦਾ ਪੇ ਕਰਨੇ ਪੈਂਦੇ ਨੇ ਟ੍ਰੇਲਰਾਂ ਦੇ ਜਾਂ ਬਾਏ ਕਰਨੇ ਪੈਂਦੇ ਨੇ ਮਹਿੰਗੇ ਟ੍ਰੇਲਰ, ਹੈ ਨਾ। ਤੇ ਜਿਹੜੀ ਪੇਮੈਂਟ ਦਾ ਜਿਹੜਾ ਇਹਨਾਂ ਦਾ ਇਸ਼ੂ ਹੈਗਾ, ਉਹ ਜਿਹੜਾ ਕੰਟਰੈਕਟ ਵਾਲੇ ਜਿਹੜੇ ਜਿਨ੍ਹਾਂ ਦੇ ਲੌਂਗ ਕੰਟਰੈਕਟ ਹੈਗੇ ਨੇ, ਉਹਨਾਂ ਦੇ ਵਿੱਚ ਮੈਨੂੰ ਵੀ 3-4 ਬੰਦਿਆਂ ਤੋਂ ਸੁਣਨ 'ਚ ਆਈ ਹੈ ਕਿ ਪ੍ਰੋਬਲਮ ਆ ਰਹੀ ਹੈ। ਲੇਕਿਨ ਜਿਹੜੇ ਲੋਕ ਆਪਣਾ ਕੀ ਨਾਮ ਹੈ ਜਿਹੜੇ ਵੀਕਲੀ ਜਿਵੇਂ ਲੋਡ ਕਰਦੇ ਆ, ਮੈਂ ਵੀ ਐਮਾਜ਼ੋਨ ਦਾ ਕੰਮ ਕਰਦਾ, ਪਰ ਉਹਦੇ 'ਚ ਹੈ ਕਿ ਵੀਕਲੀ ਜਿਹੜੀ ਪੇਮੈਂਟ ਆ ਉਹ ਤੁਹਾਨੂੰ ਔਨ ਟਾਈਮ ਮਿਲਦੀ ਹੈ। ਜਿੱਦਾਂ ਕਿਸੇ ਟਿਊਜ਼ਡੇ ਨੂੰ ਤੁਹਾਨੂੰ ਈਮੇਲ ਆਉਂਦੀ ਹੈ ਤੇ ਵੈਡਨਸਡੇ ਰਾਤ ਨੂੰ ਤੁਹਾਨੂੰ ਪੈਸੇ ਤੁਹਾਡੇ ਅਕਾਊਂਟ 'ਚ ਆ ਜਾਂਦੇ ਨੇ। ਲੇਕਿਨ ਫਿਰ ਮੈਂ ਤੁਹਾਨੂੰ ਸਭ ਨੂੰ ਰਿਕੁਐਸਟ ਕਰਨਾ ਕਿ ਆਪਣੇ ਟ੍ਰੇਲਰ ਨਾਲ ਸੇਲ ਕਰ ਦਿਆ ਕਰੋ। ਇਹ ਥੋੜਾ ਟਾਈਮ ਵਾਸਤੇ ਸੀਜ਼ਨ ਮਹੀਨਾ 2 ਮਹੀਨੇ ਵਿੱਚ ਇਹਨਾਂ ਦਾ 15 ਦਿਨ ਜਾਂ ਮਹੀਨੇ ਵਾਸਤੇ ਚੱਲਦਾ ਆ, ਲੇਕਿਨ ਤੁਹਾਨੂੰ ਅਲਟੀਮੇਟਲੀ ਬਾਹਰੋਂ ਹੀ ਲੋਡ ਕਰਨੇ ਪੈਣਗੇ। ਔਰ ਰੈਪੂਟੇਟਡ ਬ੍ਰੋਕਰਾਂ ਦੇ ਲੋਡ ਕਰੋ, ਵੱਡੀਆਂ ਕੰਪਨੀਆਂ ਜਿੱਦਾਂ CH ਰੋਬਿਨਸਨ ਹੋ ਗਿਆ, TQL ਹੋ ਗਿਆ, XPO, ਇਹ ਲੋਕ ਡੁੱਬਣ ਵਾਲੇ ਇੰਨੀ ਜਲਦੀ ਨਹੀਂ ਹੈ ਕਿ ਹੁਣ ਫਿਊਚਰ ਦਾ ਕਿਸੇ ਦਾ ਨਹੀਂ ਪਤਾ। ਬਟ ਮੇਰੀ ਰਿਕੁਐਸਟ ਹੈ ਕਿ ਰੈਪੂਟੇਟਡ ਬ੍ਰੋਕਰਾਂ ਨਾਲ ਕੰਮ ਕਰੋ। ਨਵੇਂ ਬ੍ਰੋਕਰਾਂ ਨੂੰ ਬਿਲਕੁਲ ਅਗਰ ਮਹਿੰਗਾ ਵੀ ਦਿੰਦੇ ਹੋਣ, ਪੈਸੇ ਦਿੰਦੇ ਹੋਣ, ਉਹਨਾਂ ਨੂੰ ਡਿਨਾਈ ਕਰ ਦਿਓ ਜੀ। ਥੈਂਕ ਯੂ ਭਾਈ, ਥੈਂਕ ਯੂ, ਮਿਹਰਬਾਨੀ ਜੀ। ਕਈ ਵਾਰੀ ਕੀ ਹੁੰਦੀ ਹੈ ਨਾ, ਰੀਆਰਗੇਨਾਈਜੇਸ਼ਨ ਵੀ ਹੋ ਜਾਂਦੀ ਆ। ਰਮਨ ਜੀ, ਆਪਾਂ ਦੇਖਿਆ ਵੀ ਕਿਸੇ ਨੇ ਸੋਚਿਆ ਸੀ ਕੌਨਵਾਈ ਵੀ ਇਦਾਂ ਹੋ ਜਾਊਗੀ, ਉਹ ਵੀ ਤਾਂ ਜੈਫ ਬੇਜ਼ੋਸ ਦੀ ਕੰਪਨੀ ਹਨ। ਰੌਲਾ ਪਤਾ ਕੀ ਆ? ਰੌਲਾ ਇਹ ਆ ਕਿ ਦਿਸ ਇਜ਼ ਬਿਜ਼ਨਸ, ਦਿਸ ਇਜ਼ ਵਾਟ ਯੂ ਕਾਲ ਬਿਜ਼ਨਸ। ਇਹ ਬਿਜ਼ਨਸ ਆ, ਇਹਦੇ ਵਿੱਚ ਸਰਕਮਸਟੈਂਸਸ, ਚੀਜ਼ਾਂ, ਹਰ ਚੀਜ਼ ਚੇਂਜ ਹੁੰਦੀ ਆ। ਅੱਜ ਦਾ ਸਮਾਂ ਇਹ ਆ ਗਿਆ ਕਿ ਇਹਦੇ ਵਿੱਚ ਅੱਜ ਦਾ ਪਤਾ, ਕੱਲ ਦਾ ਪਤਾ ਨਹੀਂ। ਇਹ ਬਹੁਤ ਪਹਿਲਾਂ ਹੁੰਦਾ ਸੀਗਾ ਕਿ ਜਦੋਂ ਬੰਦੇ ਇੱਕ ਕਿਸੇ ਕੰਪਨੀ ਦਾ ਕੰਮ ਕਰਦੇ, ਸਾਲਾਂ ਬੱਧੀ ਉਹਨਾਂ ਕੰਮ ਕਰੀ ਜਾਂਦੇ ਸੀ, ਸਭ ਕੁਛ ਠੀਕ ਠਾਕ ਚੱਲੀ ਜਾਂਦਾ ਸੀ। ਲੇਕਿਨ ਹੁਣ ਉਹ ਸਮਾਂ ਆ ਗਿਆ ਜਿੱਥੇ ਕਿ ਤੁਹਾਨੂੰ ਅੰਡਰਸਟੈਂਡ ਹੋਣਾ ਚਾਹੀਦਾ, ਲਰਨ ਕਰਨਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਸਿਸਟਮ ਕਿਵੇਂ ਚੱਲਦਾ, ਤੁਹਾਨੂੰ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ। ਇਹ ਬਿਜ਼ਨਸ ਜਿਹੜਾ ਏਡਾ ਸੌਖਾ ਨਹੀਂ ਰਹਿ ਗਿਆ ਟਰੱਕਿੰਗ ਦਾ। ਅਸੀਂ ਅੱਗੇ ਕਹਿੰਦੇ ਨਾ ਵੀ ਸਰਾਣੇ ਥੱਲੇ ਬਾਂਹ ਦੇ ਕੇ ਸੌ ਜਾਂਦੇ ਸੀ, ਇੱਕ ਬੰਦੇ ਦਾ ਕੰਮ ਕਰ ਲਿਆ ਤੇ ਗੱਲ ਖਤਮ ਹੋ ਗਈ। ਹੁਣ ਉਹ ਚੀਜ਼ ਨਹੀਂ ਰਹੀ, ਠੀਕ ਹੈ ਨਾ। ਸੋ ਨਾਓ ਹੁਣ ਇਹ ਆ ਵੀ ਜੇ ਤੁਸੀਂ ਸੁਚੇਤ ਨਹੀਂ ਹੈਗੇ, ਹੁਣ ਇਹਨਾਂ ਨੇ ਹੁਣੇ ਕਿਹਾ ਕਿ ਰੈਪੂਟੇਟਡ ਬ੍ਰੋਕਰ ਨਾਲ ਕੰਮ ਕਰੋ। ਕੀ ਗੱਲ TQL ਦੇ ਨਾਲ ਆਪਣੇ ਕਿੰਨੇ ਕੁ ਬੰਦੇ ਖੁਸ਼ ਆ? ਇਸ ਵੇਲੇ ਤੁਸੀਂ ਰੇਡੀਓ ਤੇ ਗੱਲ ਕਰਕੇ ਪੁੱਛ ਲਓ ਕਿ TQL ਦੀਆਂ ਮੇਰੇ ਖਿਆਲ ਸਾਰਿਆਂ ਨੂੰ ਜ਼ਿਆਦੀਆਂ ਇਸ ਵੇਲੇ ਕੰਪਲੇਂਟਸ ਆ ਰਹੀਆਂ, ਠੀਕ ਹੈ ਨਾ। ਸੋ ਇਹ ਨਹੀਂ ਗਾ ਕਿ ਰੈਪੂਟੇਬਲ ਖਰਾਬ ਨਹੀਂ ਕਰਦਾ, ਇਹ ਨਹੀਂ ਗਾ ਕਿ ਤੁਸੀਂ, ਇਹ ਆ ਕਿ ਤੁਸੀਂ ਜਦੋਂ ਬਿਜ਼ਨਸ ਕਰਦੇ ਆ ਤੁਸੀਂ ਕਿੰਨੇ ਕੁ ਚੁਕੰਨੇ ਆ, ਕਿੰਨੇ ਕੁ ਸੁਚੇਤ ਆ, ਕਿੰਨਾ ਕੁ ਤੁਸੀਂ ਇਵੋਲਵ ਕਰਦੇ ਆ। ਜੇ ਤੁਹਾਨੂੰ ਲੱਗ ਰਿਹਾ ਕਿ ਐਮਾਜ਼ੋਨ ਦੇ ਉੱਤੇ, ਕਿਉਂਕਿ ਦੇਖੋ ਹਰ ਇੱਕ ਬੰਦਾ ਆਪਣਾ ਆਪਣਾ ਸਮਾਨ ਲੈ ਕੇ ਬੈਠਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਅਗਲਾ ਵੇਚਣ ਵਾਲਾ, ਅਗਲੇ ਨੇ ਆਪਣੀ ਤਿਆਰੀ ਕੀਤੀ ਹੈ, ਤੁਹਾਡੀ ਇੱਕ ਗਲਤੀ ਉਹ ਨਾਲ ਹੀ ਤੁਹਾਡੇ ਸਕੋਰ ਡਾਊਨ, ਨਾਲ ਹੀ ਤੁਹਾਡਾ ਕੰਮ। ਇਹ ਤਾਂ ਕਾਮਨ ਹੈ ਇੱਥੇ। ਤੁਹਾਡਾ ਇੱਕ ਤੁਸੀਂ ਪੇਮੈਂਟ ਲੇਟ ਹੋ ਜਾਵੇ, ਤੁਹਾਡਾ ਸਕੋਰ ਡਾਊਨ ਹੋ ਜਾਂਦਾ, ਅਗਲੇ ਦਿਨ ਤੁਸੀਂ ਗੱਡੀ ਲੈਣ ਜਾਓ ਤੁਹਾਨੂੰ ਮਿਲਦੀ ਨਹੀਂ। ਇਹ ਤਾਂ ਨਾਰਮਲ ਚੀਜ਼ਾਂ ਇੱਥੇ, ਇਹ ਲਰਨ ਕਰਨੀਆਂ ਪੈਣੀਆਂ, ਅੰਡਰਸਟੈਂਡ ਕਰਨੀਆਂ ਪੈਣੀਆਂ। ਸੋ ਬਿਜ਼ਨਸ ਨੂੰ ਬਿਜ਼ਨਸ ਦੇ ਢੰਗ ਦੇ ਨਾਲ ਚਲਾਉਣਾ ਪੈਣਾ ਇਹਨੂੰ। ਇਹ ਹੁਣ ਉਹਨਾਂ ਸੌਖਾ ਟਰੱਕਿੰਗ ਦਾ ਬਿਜ਼ਨਸ ਨਹੀਂ ਰਹਿ ਗਿਆ ਜਿੰਨਾ ਪਹਿਲਾਂ ਸੀਗਾ। ਜੀ ਜੀ ਬਿਲਕੁਲ। ਸੋ ਬਹੁਤ ਧਿਆਨ ਦੇਣ ਦੀ ਜਿਹੜੀ ਜ਼ਰੂਰਤ ਆ। ਇੱਕ ਹੋਰ ਜਿਹੜੀ ਖਬਰ ਆ ਰਹੀ, ਕਹਿੰਦੇ ਸਰਕਾਰ ਦੇ ਉੱਤੇ ਦਬਾਅ ਆ, US ਟ੍ਰੈਜਰੀ ਦੇ ਉੱਤੇ। ਜਿਹੜਾ ਟਰੱਕਿੰਗ ਜਾਇੰਟ ਯੈਲੋ ਕੰਪਨੀ ਆ, ਉਹਨੂੰ ਭਾਈ ਬਚਾਉਣ ਦੇ ਵਿੱਚ ਜ਼ੋਰ ਲੱਗਾ। $700 ਬਿਲੀਅਨ ਦੇ ਪੈਂਡੈਮਿਕ ਦੇ ਲੋਨ ਮਿਲੇ ਸੀ ਇਹਨਾਂ ਨੂੰ ਉਸ ਟਾਈਮ ਦੇ ਉੱਤੇ। ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਯੈਲੋ ਨੂੰ ਜਿਹੜੇ ਉਹ ਦਿੱਤੇ ਗਏ ਸੀ। ਰਿਪਬਲਿਕਨ ਸੈਨੇਟਰ ਜਿਹੜੇ ਜੋਸ਼ ਹੌਲੀ ਆ, ਉਹ ਲੇਟੈਸਟ ਲਾਅ ਮੇਕਰ ਬਣੇ ਆ, ਜਿਨ੍ਹਾਂ ਨੇ ਟ੍ਰੈਜਰੀ ਨੂੰ ਕਿਹਾ ਆ ਵੀ ਭਾਈ ਇਹਨਾਂ ਦੀਆਂ ਟਰਮਸ ਆ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ। ਕੀ ਗੱਲ $700 ਬਿਲੀਅਨ ਕਿੱਥੇ ਹਜਮ ਵੀ ਕਰ ਗਏ? ਇਹ ਤਾਂ ਪਹਿਲਾਂ ਵੀ ਕਈ ਮਿਲੇ ਸੀ ਇਹਨਾਂ ਨੂੰ ਲੋਨ, ਉਹ ਚ ਵੀ ਇਹ ਫੜੇ ਗਏ ਸੀ। ਵੇਖੋ ਹੁਣ ਤੁਸੀਂ ਦੇਖੋ, ਰਿਪਿਊਟਡ ਕੰਪਨੀਆਂ ਦੇ ਵਿੱਚ ਹੀ ਆ ਜਾਂਦੇ ਆ। ਸੋ ਬੰਦੇ ਨੂੰ ਆਪ ਨਹੀਂ, ਨੋ ਡਾਊਟ ਇਹ ਕੋਈ ਮਾੜੀ ਚੀਜ਼ ਨਹੀਂ ਹੈ, ਜਿੱਦਾਂ ਉਹਨਾਂ ਨੇ ਕਿਹਾ ਵੀ ਰਿਪਿਊਟਡ ਕੰਪਨੀਆਂ ਦੇ ਨਾਲ ਤੁਸੀਂ ਕਰੋ। ਪਰ ਭਾਈ ਅੱਜ ਕੱਲ ਦਾ ਕੋਈ ਭਰੋਸਾ ਨਹੀਂ, ਦਿਨ ਦਾ ਹੀ ਭਰੋਸਾ ਨਹੀਂ ਇਹਨਾਂ ਦਾ ਵੀ ਕੀ ਜਿਹੜਾ ਉਹ ਹੋਈ ਜਾ ਰਿਹਾ ਆ। ਹੁਣ ਟ੍ਰੈਜਰੀ ਦੇ ਉੱਤੇ ਭਾਰ ਆ ਇੱਕ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਹੁਣ ਬਚਾਉਣ ਦਾ। $700 ਬਿਲੀਅਨ ਆਲਰੇਡੀ ਮਨੀ ਜਿਹੜੀ ਉਹ ਦਿੱਤੀ ਜਾ ਚੁੱਕੀ ਇਹਨਾਂ ਨੂੰ।
ਉਹ ਕਹਿੰਦੇ ਵੀ ਇਹਨਾਂ ਦੇ ਲੋਨ ਦੀਆਂ ਯਾਨੀ ਕਿ ਪੇਮੈਂਟਸ ਅਜੇ ਲੈਣੀਆਂ ਸ਼ਾਇਦ ਰੁਕੋ। ਇਹ ਤੋਂ ਪਹਿਲਾਂ ਹੋਰ ਰਿਪਬਲਿਕਨ ਸੈਨੇਟਰ ਜਿਹੜੇ ਰੋਜਰ ਮਾਰਸ਼ਲ, ਇੱਥੋਂ ਤੱਕ ਡੈਮੋਕ੍ਰੇਟ ਜਿਹੜੇ ਆ ਸ਼ੈਰਡ ਬਰਾਊਨ, ਬੌਬ ਕੇਸੀ, ਉਹਨਾਂ ਨੇ ਵੀ ਚਿੱਠੀਆਂ ਘੱਲੀਆਂ ਵੀ ਭਾਈ ਬਚਾ ਲਓ। ਹੁਣ ਯੈਲੋ ਬਹੁਤ ਵੱਡੀ ਕੰਪਨੀ ਆ, ਸੋ 12,000 ਟਰੱਕ, 35,000 ਟ੍ਰੇਲਰ, 22,000 ਇਹਨਾਂ ਦੇ ਯੂਨੀਅਨ ਦੇ ਜਿਹੜੇ ਡਰਾਈਵਰ ਉਹਨਾਂ ਨੇ ਫਾਇਰ ਕਰਤੇ ਸੀਗੇ ਇੱਕ ਟਾਈਮ ਦੇ ਉੱਤੇ। ਹੁਣ ਤੁਸੀਂ ਦੇਖੋ ਵੀ ਅੱਗੇ ਵੰਡ ਕੀ ਜਿਹੜਾ ਉਹ ਜਾ ਰਿਹਾ। ਸੋ ਸਥਿਤੀ ਪਤਾ ਨਹੀਂ ਲੱਗ ਰਹੀ ਹੁੰਦੀ ਵੀ ਕਦੋਂ ਕਿੱਦਾਂ ਜਿਹੜੀ ਅਚਨਚੇਤੇ ਬਦਲ ਜਾਂਦੀ ਹੈ। ਇਸ ਵੇਲੇ ਰਾਜਕਰਨ ਜਿਹੜੀ ਹੋਰ ਵੱਡੀ ਖਬਰ ਆ ਰਹੀ ਹੈ ਕਿ ਜਿਹੜੀ JB Hunt ਔਰ BNSF ਆ, ਉਹਨਾਂ ਨੇ ਇੱਕ ਪ੍ਰੀਮੀਅਮ ਇੰਟਰਮੋਡਲ ਸਰਵਿਸ ਆ ਲਾਂਚ ਕੀਤੀ ਆ, ਜਿਹਦੇ ਵਿੱਚ ਕਿ JB Hunt ਵੱਲੋਂ ਵਾਊਚ ਕੀਤਾ ਜਾ ਰਿਹਾ ਕਿ ਮੈਕਸਿਮਮ ਜਿਹੜੇ ਲੋਡਸ ਹੈਗੇ ਆ ਉਹ 95% ਔਨ ਟਾਈਮ ਡਿਲੀਵਰੀ ਕਰਕੇ ਉਹ ਜਿਹੜੀ ਆ ਟ੍ਰੇਨ ਤੇ ਜਿਹੜਾ ਟ੍ਰਾਂਸਫਰ ਕੀਤਾ ਜਾਊਗਾ। ਜਿਹੜੇ ਫੁੱਟਪ੍ਰਿੰਟ ਹੈਗੇ, ਕਾਰਬਨ ਫੁੱਟਪ੍ਰਿੰਟ, ਉਹਨੂੰ ਰਿਡਿਊਸ ਕਰਨ ਦੇ ਲਈ। ਸੋ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਕਿ ਜਿਹੜਾ ਇਹਦਾ ਮਤਲਬ ਫਿਰ ਟਰੱਕਿੰਗ ਦਾ ਕੰਮ ਘਟੂਗਾ ਜੇ ਟ੍ਰੇਨ ਦੇ ਵਿੱਚ ਜੇ ਵੱਧਦਾ ਆ ਤਾਂ, ਕਿ ਰੈਗੂਲਰ ਨਾਰਮਲ ਜਿਹੀ ਗੱਲ ਆ ਇਹ ਵਾਲੀ? ਦੇਖੋ JB Hunt ਦੇ ਐਸਟੀਮੇਟ ਹੈਗਾ ਕਿ ਰਫਲੀ 7 ਮਿਲੀਅਨ ਤੋਂ ਲੈ ਕੇ 11 ਮਿਲੀਅਨ ਲੋਡ ਐਨੂਅਲੀ ਦੈਟ ਕੁਡ ਬੀ ਕਨਵਰਟਡ ਫਰਮ ਹਾਈਵੇ ਟੂ ਟ੍ਰਾਂਜ਼ਿਟ ਇੰਟਰਮੋਡਲ ਰੇਲ ਸਰਵਿਸ। ਅੱਛਾ, ਇਹ ਉਹਨਾਂ ਦੀ ਜਿਹੜੀ ਐਸਟੀਮੇਟਸ ਹੈਗੇ ਆ। ਸੋ ਉਹਦੇ ਵਿੱਚੋਂ ਕਿੰਨਾ ਉਹ ਕਰ ਪਾਉਂਦੇ ਆ ਰੇਲ ਦੇ ਉੱਤੇ। ਜਿਹੜੀ ਹੁਣ ਰੀਸੈਂਟ ਜਸਟ ਹੋ ਕੇ ਹਟੀ ਆ, ਇੱਥੇ ਇਹਨਾਂ ਦੀ ਕਨਵੈਨਸ਼ਨ ਹੋਈ ਹੈਗੀ ਆ, ਆਈ ਥਿੰਕ ਟੈਨੇਸੀ ਜਾਂ ਕਿਤੇ ਹੋਈ ਹੈਗੀ। ਉਹਦੇ ਵਿੱਚ ਇਹ ਦੱਸ ਰਹੇ ਆ ਕਿ ਦਿਸ ਇਜ਼ ਵਾਟ ਦੇ ਆਰ ਗੋਇੰ ਟੂ ਡੂ। ਇਸ ਚੀਜ਼ ਉੱਤੇ ਆਏ ਹੈਗੇ ਆ। ਸੋ ਇਸ ਚੀਜ਼ ਨੇ ਦੇਖੋ ਹਰੇਕ ਜਿਹੜੀ ਕੰਪਨੀ ਹੈਗੀ ਨਾ ਇਨੋਵੇਸ਼ਨ ਤੇ ਲੱਗੀ ਹੋਈ ਆ। ਬਿਲਕੁਲ ਇਨੋਵੇਸ਼ਨ ਕਰ ਰਿਹਾ, ਇਨੋਵੇਸ਼ਨ ਦੇ ਵਿੱਚ ਸਾਰਾ ਕੁਝ ਕਰਕੇ ਦੇ ਵਾਂਟਡ ਟੂ ਟੇਕ ਇਟ ਟੂ ਮਤਲਬ ਮੈਕਸਿਮਾਈਜ਼ ਪ੍ਰੋਫਿਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ 100%। ਉਹਦੇ ਲਈ ਜਿੱਥੇ ਵੀ ਹੁਣ ਦੇਖੋ ਬਹੁਤ ਐਸਾ ਹੈਗਾ ਟਰੱਕ ਜਿਹੜਾ ਇਸ ਵੇਲੇ ਤੁਸੀਂ ਦੇਖੋ ਫਰੀਵੇ ਦੇ ਉੱਤੇ ਕਿੰਨੇ ਕੁ ਤੁਸੀਂ ਜਿੰਨੇ ਵੀ ਟਰੱਕਿੰਗ ਕਰਦੇ ਹੈਗੇ ਆ ਉਹਨਾਂ ਨੂੰ ਪਤਾ ਹੋਊਗਾ ਕਿ ਡੈਡ ਹੈਡ ਮਾਈਲ ਜਿਹੜੇ ਆ ਉਹ ਕਿੰਨਾ ਨੁਕਸਾਨ ਕਰਦੇ ਆ, ਟਰੱਕਿੰਗ ਦਾ ਵੀ, ਕੰਪਨੀ ਦਾ ਵੀ, ਪਬਲਿਕ ਦਾ ਵੀ, ਹਰ ਪਾਸੇ ਜਿਹੜਾ ਹੈ। ਕਿਉਂਕਿ ਜਦੋਂ ਡੈਡ ਹੈਡ ਮੀਲ ਦਾ ਮਤਲਬ ਜਦੋਂ ਟਰੱਕ ਖਾਲੀ ਅਨਲੋਡਡ ਖਾਲੀ ਚੱਲ ਰਿਹਾ ਹੈਗਾ ਤੇ ਲੋਡ ਜਾ ਰਿਹਾ ਜਾਂ ਕਿਤੇ ਲੋਡ ਲਾਉਣ ਤੋਂ ਬਾਅਦ ਕਿਤੇ ਦੂਜੇ ਬੰਨੇ ਜਾ, ਮਤਲਬ ਵਟ ਐਵਰ, ਜਿੰਨਾ ਇਹ ਐਮਟੀ ਮਾਈਲਸ ਆ ਉਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਆ ਕਿ ਉਹਨੂੰ ਰਿਡਿਊਸ ਕੀਤਾ ਜਾਵੇ। ਮਤਲਬ ਜਿਹੜੇ ਟੈਕਨੋਲੋਜੀ ਹੈਗੀ ਨਾ ਉਹਨੂੰ ਯੂਜ਼ ਕੀਤਾ ਜਾ ਰਿਹਾ ਟੂ ਮਿਨੀਮਾਈਜ਼ ਦੈਟ ਡੈਡ ਹੈਡ ਮਾਈਲਸ, ਮਿਨੀਮਾਈਜ਼ ਐਕਸਪੈਂਸ ਐਂਡ ਮੈਕਸੀਮਾਈਜ਼ ਪ੍ਰੋਫਿਟ। ਉਹਦੇ ਲਈ ਉਹਦੇ ਵਿੱਚ ਫਿਰ ਜਿੱਥੇ ਜਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਉਹਦੇ ਨਾਲ ਆਪਣੀ ਜਿਹੜੀ ਇੰਡਸਟਰੀ ਹੈਗੀ ਉੱਤੇ ਅਸਰ ਤਾਂ ਪੈਣਾ ਹੀ ਹੈ। ਜੀ ਜੀ ਨਹੀਂ ਬਿਲਕੁਲ ਜੀ। ਇਹ ਇਸ ਤਰੀਕੇ ਦੇ ਨਾਲ ਇਹ ਦੱਸ ਦਈਏ ਜ਼ਿਕਰਯੋਗ ਗੱਲ ਇਸ ਲਈ ਵੀ ਆ ਰਮਨ ਜੀ, JB Hunt ਨੇ ਨਾ ਰੀਸੈਂਟਲੀ ਜਿਹੜਾ BNSF ਲੌਜਿਸਟਿਕਸ ਆ ਉਹਨਾਂ ਦੇ ਬ੍ਰੋਕਰੇਜ ਐਸੈਟਸ ਐਕਵਾਇਰ ਕਰ ਲਏ ਆ। ਹੁਣ ਜਿੱਦਾਂ ਤੁਸੀਂ ਇਨੋਵੇਸ਼ਨ ਦੀ ਗੱਲ ਕੀਤੀ, ਆਪਣੇ ਓਵਰਹੈਡ ਘਟਾਉਣ ਦੀ ਉਹਨਾਂ ਨੇ ਗੱਲ ਕੀਤੀ ਆ, ਤੇ ਓਬਵੀਅਸਲੀ ਕਹਿੰਦੇ ਵੀ ਹੁਣ ਅਸੀਂ ਏਡੀ ਵੱਡੀ ਬ੍ਰੋਕਰੇਜ ਉਹਨਾਂ ਦੀ ਅਸੀਂ ਬਾਏ ਕਰ ਰਹੇ ਹਾਂ, ਐਕਵਾਇਰ ਕਰ ਰਹੇ ਹਾਂ, ਤੇ ਕਿਉਂ ਨਾ ਆਪਾਂ ਹੁਣ ਇਹਨਾਂ ਦੀ ਵੀ ਵਰਤੋਂ ਕਰੀਏ। ਡਬਲ ਸਟੈਕ ਸ਼ਿਪਿੰਗ ਸੋਲਿਊਸ਼ਨ ਜਿਹੜਾ ਆ 1999 ਦੇ ਵਿੱਚ ਆਇਆ ਸੀਗਾ, ਜਦੋਂ ਆਪਾਂ ਰੇਲ ਗੱਡੀਆਂ ਦੇ ਉੱਤੇ ਜਾਂਦੇ ਨਾ, ਮਾਲ ਗੱਡੀਆਂ ਤੇ ਵੇਖਦੇ ਵੀ ਦੋਹਰੇ ਸਟੈਕ ਕਰਕੇ ਜਿਹੜੇ ਜਾ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਰਨੀਆਂ। ਸੋ JB Hunt ਵਾਲਿਆਂ ਨੂੰ ਦੇਖਦਾ ਆ ਵੀ ਭਾਈ ਜਿੱਦਾਂ ਕੈਲੀਫੋਰਨੀਆ ਵਾਲੇ ਡੀਜ਼ਲ ਟਰੱਕਾਂ ਨੂੰ ਬੰਦ ਕਰ ਰਹੇ ਆ, ਇਹ ਸਾਰਾ ਕੁਝ ਹੋਣਾ। ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਿੱਦਾਂ ਦੀ ਜਿਹੜੀ ਸਥਿਤੀ ਇੱਧਰ ਬਣਨੀ ਆ। ਅਜੇ ਰੇਲ ਲਾਈਨ ਤੇ ਵਿਛੀ ਆ, ਇਹ ਤਾਂ ਜਿਹੜੀ ਉਹ ਚੱਲਦੀ ਰਹੂਗੀ। ਆਪਾਂ ਇੱਧਰਲੇ ਪਾਸੇ ਨੂੰ ਥੋੜਾ ਜਿਹਾ ਭਾਰ ਜਿਹੜਾ ਉਹ ਪਾਉਣਾ ਸ਼ੁਰੂ ਕਰੀਏ। ਸੋ ਸਥਿਤੀਆਂ ਜਿਹੜੀਆਂ ਚੇਂਜ ਹੋ ਰਹੀਆਂ। ਕਿਆ JB ਥਰਡ ਕੁਆਟਰ ਦੇ ਵਿੱਚ 1,17,000 ਕੰਟੇਨਰ ਸੀਗੇ, ਕਹਿ ਰਿਹਾ ਵੀ 2025 ਤੋਂ 2027 ਤੱਕ 1.5 ਲੱਖ ਯੂਨਿਟ ਜਿਹੜੇ ਆ ਉਹਨਾਂ ਨੇ ਕਰਨੇ ਆ। ਜੀ ਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੁਲਦੀਪ ਜੀ ਮੈਨੂੰ ਲੱਗਦਾ ਭੁੱਲ ਗਏ ਨੇ, ਤੇ ਕੋਈ ਨਹੀਂ ਆਪਾਂ ਉਹਨਾਂ ਦੇ ਨਾਲ ਮੁੜ ਕੇ ਦੁਬਾਰਾ ਕਰਦੇ ਹਾਂ ਗੱਲ। ਸੋ ਤੁਸੀਂ ਵੀ ਕਾਲ ਕਰ ਸਕਦੇ ਹੋ। ਨੰਬਰ ਹੈ ਸਟੂਡੀਓ ਦਾ 408-272 5200 4082725200 ਦੇ ਉੱਤੇ ਕਾਲ ਕਰ ਸਕਦੇ ਆ। ਕੈਲੀਫੋਰਨੀਆ ਦੇ ਡੀਜ਼ਲ ਟਰੱਕ ਬੈਨ ਨੂੰ ਲੈ ਕੇ ਇੱਕ ਅਪਡੇਟ ਜਿਹੜੀ ਉਹ ਆ ਰਹੀ ਆ। 19 ਜਿਹੜੇ ਸੂਬੇ ਆ ਉਹ ਮਿਲ ਕੇ
ਜਿਹੜਾ ਕੈਲੀਫੋਰਨੀਆ ਦਾ ਇਸ ਤਰੀਕੇ ਦੇ ਨਾਲ ਡੀਜ਼ਲ ਟਰੱਕ ਬੈਨ ਆ ਉਸ ਨੂੰ ਚੈਲੰਜ ਕਰਨ ਜਾ ਰਹੇ ਆ। ਆਇਓਵਾ ਦੇ ਜਿਹੜੇ ਅਟਰਨੀ ਜਨਰਲ ਨੇ ਬ੍ਰੈਨਾ ਬਰਡ, ਉਹ ਲੀਡ ਕਰ ਰਹੇ ਨੇ ਇਹ 19 ਸੂਬਿਆਂ ਦੀ ਜਿਹੜੀ ਕੋਲੀਸ਼ਨ ਆ ਉਸ ਨੂੰ। ਉਹ ਚੈਲੰਜ ਕਰ ਰਹੇ ਆ ਵੀ ਬਾਈਡਨ ਪ੍ਰਸ਼ਾਸਨ ਨੇ, ਐਡਮਿਨਿਸਟ੍ਰੇਸ਼ਨ ਨੇ ਕੈਲੀਫੋਰਨੀਆ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਇਜਾਜ਼ਤ ਦਿੱਤੀ ਵੀ ਤੁਸੀਂ ਜਿਹੜੇ ਟ੍ਰੈਡੀਸ਼ਨਲ ਗੈਸ ਤੇ ਜਿਹੜੇ ਡੀਜ਼ਲ ਟਰੱਕਸ ਆ ਉਹਨਾਂ ਨੂੰ ਬੈਨ ਕਰ ਦੇਵੋ। ਕੁਛ ਮਹੀਨੇ ਪਹਿਲਾਂ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਵਿਨ ਨਿਊਸਮ ਜਾਂ ਕਾਰ ਵਾਲੇ, ਆਰ ਵਾਲੇ, ਜਿੰਨੇ ਵੀ ਆ ਸਾਰਿਆਂ ਨੇ ਮਿਲ ਜੁਲ ਕੇ ਜਿਹੜਾ ਕਲੀਨ ਏਅਰ ਐਕਟ ਪਾਸ ਕੀਤਾ ਸੀ, ਉਹਦੇ ਵਿੱਚ ਕਿਹਾ ਸੀਗਾ ਵੀ 2035 ਤੋਂ ਬਾਅਦ ਦੇ ਵਿੱਚ ਜਿਹੜੇ ਟਰੱਕਸ, ਟਰੈਕਟਰ ਟ੍ਰੇਲਰ ਆ, ਬੱਸਾਂ ਆ, ਵੈਨਸ ਆ, ਉਹ ਸਾਰੀਆਂ ਇਲੈਕਟ੍ਰਿਕ ਹੋਣਗੀਆਂ ਜਾਂ ਜ਼ੀਰੋ ਮਿਸ਼ਨ ਵਾਲੀਆਂ ਜਿਹੜੀਆਂ ਉਹ ਹੋਣਗੀਆਂ। ਕਹਿ ਲਓ ਵੀ ਟ੍ਰੈਡੀਸ਼ਨਲੀ ਗੈਸ ਵਾਲੀਆਂ ਤੇ ਦੂਜੀਆਂ ਨਹੀਂ ਹੋਣਗੀਆਂ। ਸੋ ਉਹ ਕਹਿੰਦੇ ਵੀ ਜਿਹੜਾ ਬਾਈਡਨ ਪ੍ਰਸ਼ਾਸਨ ਨੇ ਉਹਨਾਂ ਨੂੰ ਇਹ ਅਖਤਿਆਰ ਦੇ ਦਿੱਤਾ ਆਪਣੇ ਪੱਧਰ ਦੇ ਉੱਤੇ ਇਹ ਕਾਨੂੰਨ ਲਾਗੂ ਕਰਨ ਦਾ ਜਾਂ ਇਹ ਇੱਕ ਚੀਜ਼ ਨੂੰ ਪਾਸ ਕਰਨ ਦਾ, ਉਹ ਗੈਰ ਕਾਨੂੰਨੀ ਆ, ਉਹ ਗੈਰ ਸੰਵਿਧਾਨਿਕ ਆ, ਇਹ ਇਲੀਗਲ ਆ। ਕਹਿੰਦੇ ਵੀ ਇਹ ਜਿਹੜਾ ਟਰੱਕ ਬੈਨ ਆ, ਜਿਹੜੇ ਅਟਰਨੀ ਜਨਰਲ ਬਰਡ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਟਰੱਕ ਬੈਨ ਆ ਇਹ ਇਲੀਗਲ ਆ, ਇਹ ਬਾਈਪਾਸ ਕਰਦਾ ਆ ਕਲੀਨ ਏਅਰ ਐਕਟ ਨੂੰ, ਜਿਹਦੇ ਵਿੱਚ ਮੈਂਡੇਟੋਰੀ 4 ਸਾਲ ਦਾ ਟ੍ਰਾਂਜੀਸ਼ਨ ਪੀਰੀਅਡ ਰਿਕੁਆਇਰਡ ਹੁੰਦਾ ਆ ਵੀ ਇਲੈਕਟ੍ਰਿਕ ਵਹੀਕਲਸ ਦੇ ਨਾਲ ਸੰਬੰਧਿਤ। ਤੇ ਕਹਿੰਦੇ ਵੀ ਉਸ ਨੂੰ ਉਲੰਘਣਾ ਜਿਹੜੀ ਉਹ ਕਰ ਰਿਹਾ, ਤੇ ਨਾਲ ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਇਹ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਅਖਤਿਆਰ ਦੇ ਦੇਣਾ ਉਹ ਕਿਤੇ ਨਾ ਕਿਤੇ ਗਲਤ ਹੈਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਇਹ ਲਾਸੂਟ ਹੁਣ ਦਰਜ ਕੀਤਾ ਗਿਆ ਆ, ਕਦੋਂ ਸੁਣਵਾਈ ਹੁੰਦੀ ਆ ਤੇ ਕੀ ਇਸ ਦੇ ਉੱਤੇ ਇਹ ਫੈਸਲਾ ਆਉਂਦਾ ਆ। ਇਸ ਦੇ ਵਿੱਚ ਲੱਗੇ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਜਿਨ੍ਹਾਂ ਦੇ ਵਿੱਚ ਮੈਜੋਰਿਟੀ ਤੌਰ ਦੇ ਉੱਤੇ ਟਰੱਕਿੰਗ ਇੰਡਸਟਰੀ ਦੇ ਉੱਤੇ ਬਹੁਤ ਜ਼ਿਆਦਾ ਉਹ ਡਿਪੈਂਡੈਂਟ ਨੇ, ਉੱਤੇ ਨਿਰਭਰ ਨੇ, ਉਹਨਾਂ ਨੂੰ ਇਹਦੇ ਨਾਲ ਕਾਫੀ ਝਟਕਾ ਜਿਹੜਾ ਲੱਗ ਸਕਦਾ। ਕਿਉਂਕਿ ਜੇ ਕੈਲੀਫੋਰਨੀਆ ਵਾਲੇ ਬੈਨ ਕਰਦੇ ਨੇ, ਹੁਣ ਇਹ ਵੀ ਨਹੀਂ ਪਤਾ ਨਾ ਰਮਨ ਜੀ, ਕੀ ਇਹ ਕਲੀਅਰ ਆ ਵੀ ਬਾਹਰਲੇ ਸੂਬਿਆਂ ਵਾਲੇ ਡੀਜ਼ਲ ਤੇ ਗੈਸ ਵਾਲੇ ਅੰਦਰ ਆ ਸਕਦੇ ਆ ਕਿ ਬਾਰਡਰ ਤੇ ਉਹਨਾਂ ਨੇ ਚੇਂਜ ਕਰਾ ਲਿਆ ਕਰਨਾ ਹੈ? ਦੇਖੋ ਇਹਦੇ ਉੱਤੇ ਕਾਫੀ ਸਿਚੁਏਸ਼ਨ ਚੱਲ ਰਹੀ ਹੈਗੀ ਹੈ ਇਸ ਵੇਲੇ। ਜਿਹੜੀ ਮੇਰੇ ਪਰਮਿਟਿੰਗ ਵਾਲੇ ਮਿੱਤਰ ਹੈਗੇ ਉਹਨਾਂ ਨਾਲ ਕਾਫੀ ਨਾਲ ਗੱਲ ਹੋਈ ਹੈਗੀ ਆ ਕਿ ਸਿਚੁਏਸ਼ਨ ਇਹ ਆ ਕਿ ਜਿਹੜਾ ਕੈਲੀਫੋਰਨੀਆ ਹੈਗਾ ਉਹ ਸਾਰਿਆਂ ਨੂੰ ਕਹਿ ਰਿਹਾ ਹੈਗਾ ਕਿ ਜਿਹੜਾ ਕਾਰ ਦੀ ਵੈਬਸਾਈਟ ਆ ਉੱਤੇ ਜਾ ਕੇ ਕਲੀਨ ਏਅਰ ਟਰੱਕ ਜਾ ਕੇ ਆਪਣਾ ਤੁਸੀਂ ਟਰੱਕ ਜਿਹੜਾ ਆ ਉਹ $30 ਦੇ ਕੇ ਆਪਣਾ ਉੱਥੇ ਐਡ ਕਰੋ। ਹੁਣ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੀ ਮੇਰੀ ਸੁਣ ਚ ਆਈ ਆ ਕਿ ਜਦੋਂ ਪਲੇਟਾਂ ਇਸ਼ੂ ਹੁੰਦੀਆਂ ਜਿਹੜੀਆਂ ਕਿ ਕੈਲੀਫੋਰਨੀਆ ਬਾਹਰੋਂ, ਮਤਲਬ ਕਿ ਬਹੁਤ ਲੋਕੀ ਅਗਲੇ ਭੱਜ ਰਹੇ ਕਿ ਜਾ ਕੇ ਜਾਂ ਹੋਰ ਕਿਸੇ ਸਟੇਟ ਜਾ ਕੇ ਅਸੀਂ ਆਪਣੀ ਪਲੇਟ ਜਿਹੜੀ ਆ ਰਜਿਸਟਰ ਕਰਾ ਲਾਂਗੇ, ਉੱਥੋਂ ਫਿਰ ਟਰੱਕ ਇੱਧਰ ਨੂੰ ਆ ਜਾਊਗਾ। ਪਰ ਜੇ ਹੁਣ ਉਹਨਾਂ ਦੀ ਉਹ ਪਲੇਟਾਂ ਦੇ ਉੱਤੇ ਜੇ ਕੈਲੀਫੋਰਨੀਆ ਅਵੇਲੇਬਲ ਹੁੰਦਾ ਆ, ਜੇ ਤੁਸੀਂ ਟੈਕਸਸ ਤੋਂ ਜਾ ਕੇ ਕਰਾਉਣੇ ਆ ਤੇ ਟੈਕਸਸ ਅਲਾਓ ਕਰਦਾ ਔਰ ਆਥੋਰਾਈਜ਼ ਕਰਦਾ ਕਿ ਤੁਸੀਂ ਕੈਲੀਫੋਰਨੀਆ ਜਾ ਸਕਦੇ ਆ, ਦੈਨ ਉਹ ਚੀਜ਼ ਬੜੀ ਪ੍ਰੋਬਲਮੈਟਿਕ ਹੈਗੀ ਹੈ। ਫਿਰ ਜਿਹੜਾ ਇੱਥੇ ਜੋ ਕੁਝ ਹੋ ਰਿਹਾ ਹੈਗਾ ਉਹ ਢਕੋਸਲਾ ਲੱਗਦਾ ਹੈਗਾ। ਜੇ ਤਾਂ ਇਹ ਹੋ ਸਕਦਾ ਕਿ ਜਿਹੜਾ ਨਾਨ ਕੰਪਲਾਇੰਟ ਟਰੱਕ ਹੈਗਾ ਜੇ ਉਹ ਟੈਕਸਸ ਜਾ ਕੇ ਰਜਿਸਟ੍ਰੇਸ਼ਨ ਕਰਾਉਂਦਾ ਤੇ ਉਹਦੀ ਉੱਥੇ ਸਟੇਟ ਜਿਹੜੀਆਂ ਅਵੇਲੇਬਲ ਸਟੇਟਸ ਹੈਗੀਆਂ ਜਿਹਦੇ ਜਾ ਸਕਦਾ, ਜਦੋਂ ਉਹ IRP ਪਲੇਟਸ ਲੈਂਦਾ, ਜੇ ਉੱਥੇ ਕੈਲੀਫੋਰਨੀਆ ਨਹੀਂ ਸ਼ੋ ਹੁੰਦੀ ਬਈ ਉਹ, ਕਿਉਂਕਿ ਉਹ ਨਾਨ ਕੰਪਲਾਇੰਟ ਟਰੱਕ ਹੈਗਾ ਉੱਥੇ ਕੈਲੀਫੋਰਨੀਆ ਨਹੀਂ ਸ਼ੋ ਹੁੰਦੀ, ਫਿਰ ਤਾਂ ਇੱਥੇ ਜਿਹੜੀ ਇਹ ਚੀਜ਼ ਚੱਲ ਰਹੀ ਆ ਇਹ ਠੀਕ ਆ, ਇਹਨੂੰ ਕੰਟਰੋਲ ਕੀਤਾ ਜਾਊਗਾ, ਹੋ ਜਾਊਗਾ। ਪਰ ਜੇ ਉਹ ਚੀਜ਼ ਉੱਦਾਂ ਨਹੀਂ ਹੈਗੀ ਤੇ ਫਿਰ ਦੈਨ ਇਹ ਜਸਟ ਸਾਰਾ ਡਰਾਮਾ ਹੀ ਹੋ ਰਿਹਾ ਹੈਗਾ। ਸੋ ਇਹ ਕਾਫੀ ਮੈਨੂੰ ਇਸ ਵੇਲੇ ਸੁਣ ਚਾਹੀਏ। ਅਸੀਂ ਇਸ ਵੇਲੇ ਨਾਪਟਾ ਵੱਲੋਂ ਵੀ ਆਰ ਕਲੋਜ਼ਲੀ ਵਰਕਿੰਗ ਵਿਦ ਕਾਰਤੀ, ਅਸੀਂ ਜਿਹੜੇ ਆ ਕੁਛ ਜਿਹੜੇ ਵੈਬਨਾਰ ਜਾਂ ਸੈਮੀਨਾਰ ਆ ਕਰਵਾ ਸਕੀਏ ਤਾਂ ਕਿ ਉਹਦੇ ਵਿੱਚ ਕੁਐਸਚਨ ਜਿਹੜੇ ਪੁੱਛੇ ਗੱਲ ਕੀਤੀ ਜਾਵੇ। ਕੋਸ਼ਿਸ਼ ਹੈ ਕਿ ਜਲਦੀ ਹੀ ਇਹਦੇ ਉੱਤੇ ਕੋਈ ਨਾ ਕੋਈ ਜਿਹੜਾ ਨਤੀਜਾ ਨਿਕਲੂਗਾ ਜਾਂ ਕੱਢ ਕੇ ਲਿਆਵਾਂਗੇ ਤਾਂ ਕਿ ਐਟਲੀਸਟ ਆਮਣੇ ਸਾਹਮਣੇ ਬੈਠ ਕੇ ਗੱਲ ਤਾਂ ਹੋ ਸਕੇ, ਸਾਨੂੰ ਪਤਾ ਤਾਂ ਲੱਗ ਸਕੇ ਕਿ ਕੀ ਸਿਚੁਏਸ਼ਨ ਹੈ। ਕਿਉਂਕਿ ਲਾਸਟ 2 ਹਫ਼ਤੇ ਪਹਿਲਾਂ ਜਦੋਂ ਮੈਂ LA ਟਰੱਕ ਸ਼ੋ ਤੇ ਗਿਆ ਸੀਗਾ, ਉੱਥੇ ਉਹਨਾਂ ਨਾਲ ਗੱਲ ਹੋਈ ਸੀ ਤੇ ਮੈਨੂੰ ਕੋਈ ਸਿੱਧੀ ਤਰੀਕੇ ਦਾ ਜਵਾਬ ਨਹੀਂ ਸੀ ਮਿਲਿਆ ਉਹਨਾਂ ਦਾ, ਜਾਂ ਕੋਈ ਐਸੀ ਚੀਜ਼ ਮੈਨੂੰ ਨਹੀਂ ਸੀ ਸੁਣਨ ਚ ਆਈ ਜਿਹਦੇ ਵਿੱਚ ਕਿ ਉਹਨਾਂ ਨੇ ਮੈਨੂੰ ਕਲੀਅਰਲੀ ਇਹ ਦੱਸਿਆ ਹੋਵੇ। ਉਹ ਗੱਲ ਟਾਲਦੇ ਨਜ਼ਰ ਆਏ ਬਈ ਇਸ ਚੀਜ਼ ਨੂੰ ਪੂਰਾ ਓਪਨਲੀ ਗੱਲ ਜਿਹੜੀ ਆ ਉਹ ਦੱਸ ਨਹੀਂ ਸਕੇ। ਸੋ ਡੈਫੀਨੇਟਲੀ ਕੋਸ਼ਿਸ਼ ਹੈ ਕਿ ਉਹਨਾਂ ਦੇ ਨਾਲ ਫੇਸ ਟੂ ਫੇਸ ਬੈਠ ਕੇ ਜਾਂ ਸੈਮੀਨਾਰ 'ਚ ਬੈਠ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਗੱਲ ਕਲੀਅਰ ਕੀਤੀ ਜਾ, ਕਿਉਂਕਿ ਬੜੀ ਸਿਚੁਏਸ਼ਨ ਜਿਹੜੀ ਇਸ ਵੇਲੇ ਜਿਹੜੀ ਖਰਾਬ ਹੋ ਰਹੀ ਆ, ਕਿਉਂਕਿ ਬਹੁਤ ਲੋਕੀ ਜਿਹੜੇ ਆ ਉਹ ਕਨਫਿਊਜ਼ ਹੈਗੇ ਆ ਕਿ ਕੀ ਕਰਨਾ ਚਾਹੀਦਾ। ਜੀ ਅਗਲੇ ਕਾਲਰ ਨੇ ਆਪਣੇ ਜੁੜੇ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ ਕਿ ਮੈਨੂੰ ਕੋਈ ਘਰੇ ਪੇਪਰ
ਫੜਾ ਗਿਆ ਲਾਸਟ ਵੀਕ, ਉਹਦੇ ਤੇ ਲਿਖਿਆ ਕੋਰਟ ਦੇ ਪੇਪਰ ਹੈਗਾ ਵੀ ਤੇਰੀ ਕੰਪਨੀ ਤੇ ਵੀ ਸ਼ੂ ਕਰਤਾ ਕਿਸੇ ਨੇ ਬਈ ਆਹ ਡੇਟ ਨੂੰ ਐਕਸੀਡੈਂਟ ਹੋਇਆ ਸੀ, ਪਰ ਮੇਰਾ ਤਾਂ ਕੋਈ ਐਕਸੀਡੈਂਟ ਨਹੀਂ ਹੋਇਆ। ਤੇ ਉਹਦੇ ਤੇ ਇੱਕ ਕਾਲਮ ਤੇ ਲਿਖਿਆ ਮੇਰੀ ਜਿਵੇਂ ਲਾਸਟ ਨੇਮ ਤੇ ਕੰਪਨੀ ਬਣਾਈ ਕਾਰਪੋਰੇਸ਼ਨ, ਤੇ ਉਹੀ ਸੇਮ ਨੇਮ ਤੇ ਕਾਰਪੋਰੇਸ਼ਨ ਕੰਪਨੀ, ਬਟ ਉਹਦੇ ਵਿੱਚ ਬ੍ਰਦਰ ਆ ਮੇਰੀ ਸਿੱਧੀ ਟਰੱਕਿੰਗ ਸਰਵਿਸ ਕੰਪਨੀ ਹੈਗੀ ਹੈ ਨਾ। ਤੇ ਉਹਦੇ ਚ ਉਹਨੇ ਵਿੱਚ ਇੱਕ ਲਾਈਨ ਤੇ ਮੈਂਸ਼ਨ ਕੀਤਾ ਬਈ ਆਈ ਡਿਸਕਵਰ ਦਿਸ ਮੀਨਸ ਲਾਸਟ ਨੇਮ ਆ ਕੰਪਨੀ, ਤੇ ਮੇਰਾ ਤਾਂ ਕੋਈ ਮੀਨਸ ਲਾਈਕ ਜਿਹੜਾ ਨੇਮ ਹੈਗਾ ਉਹ ਵੀ ਮੇਰਾ ਨਹੀਂ, ਹੋਰ ਵੀ ਸਾਰੇ ਇਨਫੋਰਮੇਸ਼ਨ ਮੇਰੀ ਨਹੀਂ। ਸੋ ਉਹਦੇ ਬਾਰੇ ਮੈਂ ਕੀ ਐਕਸ਼ਨ ਲੈਣਾ ਚਾਹੀਦਾ, ਲਾਈਕ ਮੈਨੂੰ ਕੋਰਟ 'ਚ ਜਾਣਾ ਚਾਹੀਦਾ ਕਿ ਕੋਈ ਹੋਰ ਕੀ ਐਕਸ਼ਨ ਲੈ ਸਕਦੇ ਹਾਂ? ਉਹ ਜਿਹੜੇ ਪੇਪਰ ਮੈਨੂੰ ਫੜਾ ਕੇ ਗਿਆ ਜੀ ਬੰਦਾ। ਲਾਇਰ ਕਰੋ, ਲਾਇਰ ਪੁੱਛੋ, ਕਿਉਂਕਿ ਇਹ ਨਾ ਤਾਂ ਕਰ ਸਕਦੇ ਨਾ ਕੋਰਟ ਨੇ ਲਾਇਰ ਤੁਹਾਨੂੰ ਕੋਈ ਵੀ ਪੇਪਰ ਦਿਖਾਓ, ਕਿਸੇ ਲਾਇਰ ਨੂੰ ਦਿਖਾ ਲਓ ਇੱਕ ਵਾਰੀ, ਨਹੀਂ ਤਾਂ ਉਹ ਚਿੱਠੀ ਪਵਾਓ, ਫਿਰ ਸਾਡਾ ਇਹਦੇ ਨਾਲ ਲੈਣਾ ਦੇਣਾ ਨਹੀਂ ਕੋਈ। ਇੱਕ ਵਾਰੀ ਪਹਿਲਾਂ ਰਮਨ ਜੀ ਨਾਲ ਬਾਅਦ ਚ ਕਰ ਲਿਓ, ਸ਼ੋਅ ਤੋਂ ਬਾਅਦ ਰਮਨ ਜੀ ਨਾਲ ਕਾਲ ਕਰ ਲਿਓ, ਉਹਨਾਂ ਨੂੰ ਫੋਟੋ ਖਿੱਚ ਕੇ ਕਰ ਲਿਓ, ਦੇਖਿਓ ਵੀ ਪਤਾ ਨਹੀਂ ਅੱਜ ਕੱਲ ਰਮਨ ਜੀ ਨਵੇਂ ਤਰ੍ਹਾਂ ਦਾ ਸਕੈਮ ਹੀ ਨਾ ਹੋਵੇ, ਹੂ ਨੋਜ਼ ਕੀ ਚੱਲਦਾ ਅੱਜ ਕੱਲ। ਚਿੱਠੀ ਦਾ ਪਾਉਣ ਦੀ ਕੋਈ ਲੋੜ ਨਹੀਂ, ਕਿ ਉਹ ਤਾਂ ਸਿੱਧੇ ਆ ਕੇ ਦੱਸ ਦੇਣਾ ਕਿ ਇਟਸ ਵਰਕ ਵਾਲਾ ਠੀਕ ਹੈ ਕਿ ਨਹੀਂ। ਜੀ ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਹਾਂਜੀ, ਥੈਂਕ ਯੂ, ਮਿਹਰਬਾਨੀ ਜੀ। ਬਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਕੁਐਸਚਨ ਸੀਗਾ, ਮੇਰਾ ਨਾ ਲਾਸਟ ਵੀਕ ਹੈ ਨਾ ਮੈਂ ਹਾਈਵੇ ਤੇ ਜਾਣ ਡਿਆ ਸੀਗਾ ਤੇ ਮੋਰੇ ਫਲੈਟ ਬੈਡ ਵਾਲਾ ਜਾਣ ਡਿਆ ਸੀਗਾ, ਤੇ ਉਹਦੇ ਵਿੱਚੋਂ ਨਾ ਪੱਥਰ ਨਿਕਲ ਕੇ ਥੱਲੇ ਡਿੱਗਿਆ, ਉਹ ਆਣ ਕੇ ਨਾ ਮੇਰੇ ਟ੍ਰੇਲਰ ਦੇ ਪਿਛਲੇ ਰਾਈਟ ਸਾਈਡ ਦੇ ਟਾਇਰ ਵਿੱਚ ਫਸ ਕੇ ਉਹਨੇ ਮੇਰਾ ਐਕਸਲ ਵਿੰਗਾ ਕਰਤਾ, ਥੱਲਿਓਂ ਸਾਰਾ ਚੈਂਬਰ ਚੁੰਬਰ ਮੈਸਅਪ ਹੋ ਗਿਆ। ਤੇ ਮੈਂ ਇੰਸ਼ੋਰੈਂਸ ਨੂੰ ਕਹਿ ਰਿਹਾ ਸੀਗਾ ਵੀ ਕਲੇਮ ਫਾਈਲ ਕਰਨਾ, ਇੰਸ਼ੋਰੈਂਸ ਮੈਨੂੰ ਕਹਿ ਰਹੀ ਆ ਵੀ ਤੂੰ ਜੇ ਤੋਂ ਲੀਜ਼ ਬਣਾਈ ਆ ਤਾਂ ਉਹਨੂੰ ਕਹਿ ਵੀ ਆਪਾਂ ਸਿਰਫ ਜਸਟ ਟ੍ਰੇਲਰ ਇੰਟਰਸਟੇਟ ਮੂਵ ਕਰਦੇ ਆ, ਆਪਾਂ ਉਹਦੇ ਨਾਲ ਲੀਜ਼ ਨਹੀਂ ਕੀਤੀ ਨਾ ਉਹਨਾਂ ਆਪਾਂ ਲਾਈਕ ਰੈਂਟਲ ਲਿਆ, ਜਸਟ ਇੰਟਰਸਟੇਟ ਆਪਾਂ ਰਿਮੂਵ ਕਰਨ ਡਏ ਆ। ਬਟ ਉਹ ਬੰਦਾ ਕਹਿਣ ਡਿਆ ਯਾਰ ਵੀ ਮੈਨੂੰ ਝੂਠ ਬੋਲਣ ਦੀ ਲੋੜ ਕੀ ਆ, ਜਦ ਤੂੰ ਸਾਈਨ ਕਰਕੇ ਗਿਆ, ਇੰਸ਼ੋਰੈਂਸ ਨੇ ਵਿੱਚ ਨਾ ਪਾਇਆ, ਮੇਰੇ ਤੋਂ ਸਰਟੀਫਿਕੇਟ ਪਿਆ ਵੀ। ਹੁਣ ਇੰਸ਼ੋਰੈਂਸ ਵਾਲਾ ਕਹਿੰਦਾ ਮੈਨੂੰ ਫੋਰਸ ਕਰੀ ਚਲੀ ਜਾਣ ਡਿਆ ਵੀ ਤੂੰ ਉਹਨੂੰ ਕਹਿ ਇੱਦਾਂ ਆਪਾਂ ਉਹਨਾਂ ਜਗ੍ਹਾ ਕਲੇਮ ਨਹੀਂ ਫਾਈਲ ਕਰ ਸਕਦੇ। ਤੁਹਾਡਾ ਏਜੰਟ ਕਹਿ ਰਿਹਾ? ਹਾਂਜੀ ਹਾਂਜੀ ਚੋਰ ਭਾਜੀ, ਤੁਸੀਂ ਜ਼ਿਆਦਾ ਸ਼ਾਇਦ ਇਹਦੇ ਬਾਰੇ ਕੀ ਇੱਕ ਵਾਰੀ ਫੇਰ ਦੱਸਿਓ। ਮੇਰਾ ਨਾ ਲਾਸਟ ਵੀਕ ਮੈਂ ਹਾਈਵੇ ਤੇ ਜਾਣ ਡਿਆ ਸੀਗਾ, ਫਲੈਟ ਬੈਡ ਵਿੱਚੋਂ ਪੱਥਰ ਨਿਕਲ ਕੇ ਮੇਰੇ ਟ੍ਰੇਲਰ ਦੇ ਪਿੱਛੇ ਐਕਸਲ ਵਿੱਚ ਫਸ ਕੇ ਨਾ ਉਹਨੇ ਸਾਰਾ ਐਕਸਲ ਮੂਵ ਕਰਤਾ, ਬੈਕ ਕਰਤਾ, ਮੈਸਅਪ ਹੋ ਗਿਆ ਪਿੱਛੇ ਚੈਨਲ ਚੂਨਲ। ਤੇ ਹੁਣ ਮੈਂ ਇੰਸ਼ੋਰੈਂਸ ਨੂੰ ਕਲੇਮ ਕੀਤਾ ਨਾ ਵੀ ਕਲੇਮ ਫਾਈਲ ਕਰਨਾ, ਉਹ ਮੈਨੂੰ ਕਹਿ ਰਿਹਾ ਵੀ ਫਸਟ ਜੇ ਤੋਂ ਤੂੰ ਰੈਂਟ ਕੀਤਾ ਜਾਂ ਲੀਜ਼ ਬਣਾਈ ਆ ਉਹਨੂੰ ਕਹਿ ਵੀ ਆਪਾਂ ਤੇ ਨਾਲ ਰੈਂਟ ਨਹੀਂ ਕੀਤਾ ਨਾ ਲੀਜ਼ ਕੀਤੀ ਆ, ਜਸਟ ਉਹਨੂੰ ਕਹਿ, ਉਹ ਗੋਰਾ ਉਹ ਮੋਰੇ ਮੰਨਣ ਨਹੀਂ ਡਿਆ, ਉਹਨੂੰ ਕਹਿੰਦਾ ਵੀ ਤੂੰ ਕਹਿ ਉਹਨੂੰ ਫੋਰਸ ਕਰ ਵੀ ਲਾਈਕ ਆਪਾਂ ਜਸਟ ਇੰਟਰਸਟੇਟ ਟੂ ਇੰਟਰਸਟੇਟ ਮੂਵ ਕਰਦੇ ਆ, ਆਪਾਂ ਤੇ ਨਾ ਲੀਜ਼ ਕੀਤੀ ਆ ਨਾ ਕੁਝ। ਉਹ ਕਹਿੰਦਾ ਮੇਰੇ ਤੋਂ ਪੇਪਰ ਪਏ ਆ। ਨਹੀਂ ਤੁਸੀਂ ਗਲਤ ਨਾ ਕਰੋ, ਇੰਸ਼ੋਰੈਂਸ ਫਰਾਡ ਹੋਣਾ। ਮੁੜ ਕੇ ਜਦੋਂ ਕਲੇਮ ਫਾਈਲ ਕਰਨਾ ਕਿਤੇ ਇਨਵੈਸਟੀਗੇਸ਼ਨ ਹੋ ਗਈ ਨਾ, ਇੰਸ਼ੋਰੈਂਸ ਫਰਾਡ ਬਹੁਤ ਫੈਲਨੀ ਆ। ਸੋ ਜੋ ਸਹੀ ਹੋਇਆ ਉਹੀ ਦੱਸੋ ਤੁਸੀਂ। ਤੇ ਫਿਰ ਉਹ ਮੋਰੇ ਫਾਈਲ ਨਹੀਂ ਕਰ ਰਿਹਾ ਕਲੇਮ। ਨਹੀਂ, ਉਹ ਤੁਸੀਂ ਕੰਪਨੀ ਨੂੰ ਕਾਲ ਕਰੋ ਨਾ, ਇੰਸ਼ੋਰੈਂਸ ਏਜੰਟ ਨੂੰ ਕਾਹਤੇ ਕਾਲ ਕਰਦੇ? ਕਿਹੜੀ ਕੰਪਨੀ ਨਾਲ ਹੈ ਇੰਸ਼ੋਰੈਂਸ? ਆਪਣੀ ਫਸਟ ਇੰਸ਼ੋਰੈਂਸ। ਜੇ ਉਹਨੂੰ ਗੂਗਲ ਤੇ ਸਰਚ ਕਰਕੇ ਹਰ ਇੱਕ ਇੰਸ਼ੋਰੈਂਸ ਕੰਪਨੀ ਦਾ ਜਿਹੜਾ 24 ਆਵਰ ਕਲੇਮ ਨੰਬਰ ਹੁੰਦਾ, ਟੈਲੀਫੋਨ ਨੰਬਰ, ਤੁਸੀਂ ਡਾਇਰੈਕਟਲੀ ਕਾਲ ਕਰਕੇ ਕਲੇਮ ਕਰ ਸਕਦੇ ਹੋ। ਸਿੱਧਾ ਕੰਪਨੀ ਦੇ 800 ਨੰਬਰ ਤੇ ਕਾਲ ਕਰੋ ਉਹਨਾਂ ਨੂੰ। ਓਕੇ ਜੀ, ਠੀਕ ਹੈ ਜੀ, ਉੱਤੇ ਕਲੇਮ ਤੁਸੀਂ ਸਿੱਧਾ ਕਰ ਦਿਓ। ਜੇ ਤੁਹਾਡਾ ਏਜੰਟ ਨਹੀਂ ਮੰਨ ਰਿਹਾ ਤਾਂ ਤੁਸੀਂ ਆਪ ਕਰ ਲਓ। ਫਿਰ ਹਰਜੋਤ ਭਾਜੀ, ਇਹ ਚੀਜ਼ ਬੜੀ ਸਿਚੁਏਸ਼ਨ ਆ ਰਹੀ ਹੈ ਇਸ ਵੇਲੇ, ਮੈਨੂੰ ਵੀ ਕਾਲਸ ਆਈਆਂ ਹੈਗੀਆਂ ਇਸ ਮਾਮਲੇ ਦੇ ਵਿੱਚ ਵੀ ਜਿਹੜੇ ਏਜੰਟਸ ਹੈਗੇ ਆ ਉਹ ਕਾਫੀ ਮਿਸਗਾਈਡ ਕਰ ਰਹੇ ਹੈਗੇ ਬੜੇ, ਕਿ ਜਿਹੜੇ ਇੰਸ਼ੋਰੈਂਸ, ਕਿਉਂਕਿ ਮੇਰੇ ਖਿਆਲ ਦੇ ਵਿੱਚ ਤਾਲੀ ਦੋਨੋਂ ਹੱਥਾਂ ਨਾਲ ਵੱਜਦੀ ਆ, ਕਿ ਜਿਹੜੀ ਦੂਜੇ ਬੰਨੇ ਜਦੋਂ ਤੁਸੀਂ ਕਹਿ ਦਿੰਦੇ ਆ ਇੰਸ਼ੋਰੈਂਸ ਸਸਤੀ ਆ ਤਾਂ ਏਜੰਟ ਨੇ ਕਈ ਚੀਜ਼ਾਂ ਵਿੱਚੋਂ ਮਿਸ ਕੀਤੀਆਂ ਹੁੰਦੀਆਂ ਜਾਂ ਕੁਝ ਇਦਾਂ ਦਾ ਕਵਰੇਜ ਨਹੀਂ ਹੁੰਦੀ ਜਾਂ ਉਹ ਚੀਜ਼ਾਂ ਹੁੰਦੀਆਂ, ਐਕਸਕਲੂਜ਼ਨ ਹੁੰਦੇ ਕਈ। ਹਾਂਜੀ ਹਾਂ। ਸੋ ਪ੍ਰੋਬਲਮ ਇਹ ਹੈ ਵੀ ਅੱਜ ਦੀ ਡੇਟ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ 'ਚ ਇੰਸ਼ੋਰੈਂਸ ਕੰਪਨੀਆਂ ਦਾ ਧੂੰਆਂ ਨਿਕਲ ਗਿਆ ਆ ਨਾ। ਆਪ ਤੁਸੀਂ ਦੇਖ ਰਹੇ ਆ ਕਿੰਨੀਆਂ ਇੰਸ਼ੋਰੈਂਸ ਕੰਪਨੀਆਂ ਆਊਟ ਹੋ ਗਈਆਂ। ਸੋ ਇੰਸ਼ੋਰੈਂਸ ਏਜੰਟ ਮੇ ਵੀ ਸੋਚਦਾ ਹੋਊਗਾ ਵੀ ਇਦਾਂ ਕਲੇਮ ਨਾ ਸ਼ੋ ਹੋਵੇ, ਲਾਸ ਰੇਸ਼ੀਓ ਨਾ ਵਧੇ, ਕਿਉਂਕਿ ਟਰੱਕਿੰਗ 'ਚ ਤਾਂ ਬਹੁਤ ਸਾਲ ਹੋ ਗਏ ਆ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਪੈਸੇ ਲੂਜ਼ੇ ਕਰਦੀਆਂ। ਮੈਂ ਤਾਂ ਹੈਰਾਨ ਆ ਵੀ ਬਿਜ਼ਨਸ ਕਰਦੀਆਂ ਕਾਹਤੇ ਆ ਉਹ, ਹਨਾ। ਬਹੁਤ ਸਾਲਾਂ ਤੋਂ ਕਿਤੇ ਵੀ ਸਰਚ ਕਰਕੇ ਦੇਖ ਲਿਓ,
ਮੈਜੋਰਟੀ 'ਚ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਟਰੱਕਿੰਗ 'ਚ ਪੈਸੇ ਲੂਜ਼ ਕਰ ਰਹੀਆਂ ਹੈਗੀਆਂ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਸਿਚੁਏਸ਼ਨ ਆ। ਹਾਲਾਂਕਿ ਇੰਸ਼ੋਰੈਂਸ ਦੇ ਰੇਟ ਪਿਛਲੇ 3-4 ਸਾਲਾਂ 'ਚ ਮੇਰੇ ਖਿਆਲ ਨਾਲ ਡਬਲ ਟ੍ਰਿਪਲ ਹੋ ਗਏ ਹੈਗੇ ਆ। ਕਈ ਜਗ੍ਹਾ ਤਾਂ 4-4 ਵੀ ਹੋ ਗਏ। ਨਹੀਂ ਤਾਂ ਐਵਰੇਜ ਟਰੱਕਾਂ ਦੀ ਇੰਸ਼ੋਰੈਂਸ $10-15,000 ਹੁੰਦੀ ਸੀ, ਹੁਣ 40-40, $50,000 ਹੋ ਗਈ ਆ। ਪਰ ਕਲੇਮ ਬਹੁਤ ਹੋ ਰਹੇ ਆ, ਚੋਰੀਆਂ। ਹੁਣ ਪ੍ਰੋਬਲਮ ਤਾਂ ਇਹੀ ਆ ਨਾ ਵੀ ਇੰਸ਼ੋਰੈਂਸ ਕੰਪਨੀਆਂ ਵੀ ਕੀ ਕਰਨ। ਜਿਹੜੀਆਂ ਹੁਣ ਚੋਰੀਆਂ ਵੱਧ ਗਈਆਂ। ਆਪਾਂ ਦੇਖਦੇ ਸੀ ਕਿੰਨੇ ਟਰੱਕ ਐਮਾਜ਼ੋਨ ਦੇ ਜਿਹੜੇ ਚੋਰੀ ਹੋਏ ਸੀ, ਸਮਾਨ ਵੇਚਦੇ ਸੀ। ਸੋ ਇਹ ਕੰਮ ਜਿਹੜਾ ਹੈਗਾ ਇਹ ਗਵਰਨਮੈਂਟ ਦਾ ਆ, ਪੁਲਿਸ ਦਾ। ਜੇ ਹੁਣ ਉਹ ਨਹੀਂ ਸਾਥ ਦਿੰਦੇ ਇੰਸ਼ੋਰੈਂਸ ਕੰਪਨੀਆਂ ਨਾਲ, ਤਾਂ ਇੰਸ਼ੋਰੈਂਸ ਕੰਪਨੀਆਂ ਵੀ ਕੀ ਕਰਨ ਨਾ। ਇਹ ਪ੍ਰੋਬਲਮ ਚੱਲ ਰਹੀ ਹੈਗੀ ਆ ਜੀ। ਥੈਂਕ ਯੂ ਵੀਰ ਜੀ ਕਾਲ ਦੇ ਲਈ, ਮਿਹਰਬਾਨੀ। ਬਾਕੀ ਬਾਕੀ ਇਹ ਇਹ ਗੱਲ ਜ਼ਰੂਰ ਆ ਵੀ ਜਦੋਂ ਤੁਹਾਡਾ ਕੋਈ ਇੰਸ਼ੋਰੈਂਸ ਦਾ ਕਲੇਮ ਹੁੰਦਾ ਉਹਨੂੰ ਰਿਪੋਰਟ ਰਾਈਟ ਕਰੋ। ਜੇ ਰੱਬ ਨਾ ਕਰੇ ਕਿਤੇ ਉਹਨਾਂ ਨੇ ਇਨਵੈਸਟੀਗੇਸ਼ਨ ਚ ਪਾਤਾ, ਉਹਨਾਂ ਨੂੰ ਸ਼ੱਕ ਪੈ ਗਈ ਤੇ ਤੁਸੀਂ ਝੂਠੇ ਹੋਏ ਤੇ ਫੈਲਨੀ ਆ। ਤੇ ਜੇ ਤੁਸੀਂ ਸਿਟੀਜ਼ਨ ਹੈ ਨਹੀਂ ਤਾਂ ਤੁਹਾਡਾ ਇਮੀਗ੍ਰੇਸ਼ਨ ਦਾ ਵੀ ਸਾਰਾ ਕੁਝ ਗਿਆ। ਤੇ ਕਾਫੀ ਇਹ ਬਹੁਤ ਮੁਸ਼ਕਲ ਧਿਆਨ ਨਾਲ ਰੱਖਣ ਵਾਲੀ ਗੱਲ ਆ ਜੀ। ਤੇ ਤੁਸੀਂ ਜੀ ਜਿਹੜੀ ਤੁਹਾਡੀ ਇੰਸ਼ੋਰੈਂਸ ਮੇਨ ਕੰਪਨੀ ਹੈਗੀ ਉਹਨਾਂ ਦੇ ਕਲੇਮ ਵਾਲੇ ਨੰਬਰ ਤੇ ਕਾਲ ਕਰਕੇ ਤੁਸੀਂ ਆਪ ਕਲੇਮ ਓਪਨ ਕਰਾ ਲਓ ਜੀ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣਾ ਇੱਕ ਭਾਈ ਦਾ ਪਹਿਲਾਂ ਫੋਨ ਆਇਆ ਸੀਗਾ ਕਿ ਉਹਨਾਂ ਨੂੰ ਕੋਈ ਲੀਗਲ ਨੋਟਿਸ ਆਇਆ ਆ, ਤੇ ਉਹਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਕਿ ਕਈ ਵਾਰ ਜਿਹੜੇ ਵਕੀਲ ਹੁੰਦੇ ਨਾ, ਉਹ ਕੀ ਕਰਦੇ ਆ ਕਿ ਸਿਮਿਲਰ ਨੇਮ ਦੀ ਕੰਪਨੀ, ਸਿਮਿਲਰ ਐਡਰੈਸ ਜਾਂ ਫੋਨ ਨੰਬਰ ਮੈਚ ਕਰਦਾ। ਉਹ ਕੋਈ ਇਨਸੀਡੈਂਟ ਹੋਇਆ ਕਿਸੇ ਹੋਰ ਦਾ ਹੁੰਦਾ, ਪਰ ਉਹਨਾਂ ਨੂੰ ਸ਼ੋਰ ਨਹੀਂ ਹੁੰਦੇ, ਤੇ ਉਹ ਜਿੰਨਾ ਹੋ ਸਕੇ ਜ਼ਿਆਦਾ ਲੋਕਾਂ ਨੂੰ ਉਹਦੇ ਵਿੱਚ ਇਨਵੋਲਵ ਕਰਨ ਦੀ ਕੋਸ਼ਿਸ਼ ਕਰਦੇ ਆ। ਨੋਟਿਸ ਉਹਨਾਂ ਨੇ ਘੱਲ ਦਿੱਤਾ ਹੋਣਾ, ਇਹਨਾਂ ਨੂੰ ਚਾਹੀਦਾ ਬੈਸਟ। ਏਦਾਂ ਮੈਨੂੰ ਵੀ ਇੱਕ ਨੋਟਿਸ ਆਇਆ ਸੀਗਾ, ਤੇ ਉਹ ਆਪਣਾ ਦੇਖਣ ਕਿ ਕਿਹੜੀ ਤਰੀਕ ਦਾ ਇੰਸੀਡੈਂਟ ਹੈਗਾ, ਉਸ ਤਰੀਕ ਤੇ ਉਹਨਾਂ ਦੀ ਕਿਹੜੀ ਪਾਲਿਸੀ ਚੱਲਦੀ ਸੀ। ਕਈ ਵਾਰ ਤੁਹਾਨੂੰ 2-2, 3-3 ਸਾਲ ਪੁਰਾਣੇ ਇੰਸੀਡੈਂਟ ਵਾਲੇ ਨੋਟਿਸ ਵੀ ਆ ਜਾਂਦੇ ਆ, ਤੇ ਉਹ ਦੇਖਣ ਕਿ ਉਸ ਟਾਈਮ ਤੇ ਉਹਨਾਂ ਦੀ ਲਾਇਬਿਲਿਟੀ ਇੰਸ਼ੋਰੈਂਸ ਕਿਸ ਕੰਪਨੀ ਨਾਲ ਚੱਲਦੀ ਸੀ। ਉਸ ਕੰਪਨੀ ਨੂੰ ਕੰਟੈਕਟ ਕਰਨ ਤੇ ਉਹਨਾਂ ਨੂੰ ਉਹਦੀ ਇਨਫੋਰਮੇਸ਼ਨ ਦੇਣ। ਉਸ ਕੰਪਨੀ ਨੇ ਆਪਣੇ ਆਪ ਹੀ ਆਪਣਾ ਜੋ ਉਹਨਾਂ ਦਾ ਵਕੀਲ ਹੋਊਗਾ ਉਹਦੇ ਥਰੂ ਉਹਦੀ ਰਿਸਰਚ ਕਰਕੇ ਉਹਨਾਂ ਨੂੰ ਨੋਟਿਸ ਕਰ ਦੇਣਾ। ਇਸ ਬਜਾਏ ਇਸੇ ਕਿ ਪਹਿਲਾਂ ਉਹ ਕਿਸੇ ਵਕੀਲ ਕੋਲ ਜਾਣ, ਆਪਣਾ ਪੈਸਾ ਖਰਾਬ ਕਰ। ਜਿਹੜੀ ਇੰਸ਼ੋਰੈਂਸ ਉਸ ਟਾਈਮ ਤੇ ਚੱਲਦੀ ਸੀ, ਉਹਦੀ ਜਿਹੜੀ ਲਾਇਬਿਲਿਟੀ ਵਾਲੀ ਪਾਰਟ ਹੈਗਾ, ਉਹਨਾਂ ਨੂੰ ਕੰਟੈਕਟ ਕਰਨ ਤੇ ਉਹਨਾਂ ਨੂੰ ਉਹਦੇ ਉੱਤੇ ਕੰਮ ਕਰ ਦਿਓ। ਠੀਕ ਹੈ ਜੀ। ਜੀ ਥੈਂਕ ਯੂ ਜੀ, ਧੰਨਵਾਦ ਜੀ। ਥੈਂਕ ਯੂ ਅਮਰੀਕ ਜੀ, ਮਿਹਰਬਾਨੀ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਜੀ, ਮੈਂ IPL ਪਲੇਟਾਂ ਅਪਲਾਈ ਕੀਤੀਆਂ। ਮੇਰਾ ਟਰੱਕ ਹੈਗਾ 2007 ਮਾਡਲ ਜੀ। ਮੈਨੂੰ 1.5 ਮਹੀਨਾ ਹੋ ਚੱਲਿਆ, ਰੀਨਿਊ ਨਹੀਂ ਮਿਲਦੀ DMV ਕਰ ਰਹੀ ਪਲੇਟਾਂ ਜੀ। ਕਦੇ ਕਹਿੰਦੇ ਆ ਕਲੀਨ ਟਰੱਕ ਚੱਕ ਐਡ ਕਰਾਓ, ਹੁਣ ਮੈਨੂੰ ਉਹਦੀ ਈਮੇਲ ਆਈ ਆ ਵੀ ਕਹਿੰਦੇ ਤੁਸੀਂ ਆ ਸਮੋਕ ਟੈਸਟ ਕਰਾ ਕੇ ਆਓ, ਲੈਵਲ 1 ਦੀ ਇੰਸਪੈਕਸ਼ਨ। ਤੇ 1.5 ਮਹੀਨਾ ਹੋ ਚੱਲਿਆ, ਕੋਈ ਦੱਸ ਨਹੀਂ ਰਹੇ ਵੀ ਪਲੇਟਾਂ ਕਦ ਦੇਣੀਆਂ, ਰੀਨਿਊ ਕਦ ਕਰਕੇ ਦੇਣੀਆਂ। ਰਾਈਟ, ਬਹੁਤ ਪਰੇਸ਼ਾਨ ਹੋ ਰਹੇ ਆ। ਇਹਦਾ ਕੀ ਹੱਲ ਕੀਤਾ ਜਾਵੇ ਜੀ? ਇਹ ਸਿਚੁਏਸ਼ਨ ਤਾਂ ਬਹੁਤ ਜ਼ਿਆਦਾ ਹੈਗੀ ਹੈ ਜੀ ਇਸ ਵੇਲੇ। ਸਾਡੇ ਪਰਮਿਟਸ ਵਾਲੇ ਕਾਫੀ ਮੇਰੇ ਫਰੈਂਡਸ ਮਿੱਤਰ ਹੈਗੇ ਜਿਹੜੇ ਕਿ ਪਰਮਿਟਿੰਗ ਦਾ ਕੰਮ ਕਰਦੇ ਹੈਗੇ ਆ। ਉਹਨਾਂ ਦੇ ਨਾਲ ਜਦੋਂ ਗੱਲ ਹੁੰਦੀ ਆ ਤਾਂ ਉਹ ਇਹ ਤੁਹਾਡੇ ਵਾਲੀ ਸਿਚੁਏਸ਼ਨ ਬਹੁਤ ਦੱਸ ਰਹੇ ਹੈਗੇ ਕਿ ਬਹੁਤ ਜ਼ਿਆਦਾ ਸਿਚੁਏਸ਼ਨ ਇਸ ਵੇਲੇ ਜਿਹੜੀ ਕਾਰਬ ਤੇ ਕੈਲੀਫੋਰਨੀਆ DMV ਹੈ, ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਬਹੁਤ ਬੁਰੀ ਹਾਲਤ 'ਚ ਆ। ਸੋ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਬਿਲਕੁਲ ਨਹੀਂ ਹੈਗਾ, ਜਾਂ ਬਿਲਕੁਲ ਠੀਕ ਨਹੀਂ ਹੈਗਾ। ਸੋ ਜਿਹੜੀਆਂ ਸਿਚੁਏਸ਼ਨ ਇਸ ਵੇਲੇ ਪੈਦਾ ਹੋ ਰਹੀਆਂ, ਡੈਫੀਨੇਟਲੀ ਜੇ ਪਰਮਿਟਿੰਗ ਵਾਲਾ ਕੋਈ ਵੀ ਵੀਰ ਸੁਣਦੇ ਹੈਗੇ ਆ ਤੇ ਜ਼ਰੂਰ ਕਾਲ ਕਰਕੇ ਇਹਦਾ ਹੱਲ ਦੱਸੋ, ਕਿਉਂਕਿ ਥੋੜਾ ਬਹੁਤ ਤਾਂ ਹੋਣਾ ਚਾਹੀਦਾ। ਅਸੀਂ ਟਰਾਈ ਕੀਤੀ ਹੈ DMV ਨੂੰ ਰੀਚ ਕਰਨ ਦੀ, ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਵੀ ਕਾਰਨ ਦੇ ਨਾਲ ਟਰਾਈ ਕਰ ਰਹੇ ਹਾਂ। ਸੋ ਸਿਚੁਏਸ਼ਨ ਜਿਹੜੀ ਆ ਕਾਫੀ ਖਰਾਬ ਹੈਗੀ ਆ, ਕਾਫੀ ਇਹਦੇ 'ਚ ਕੋਈ ਹੱਲ ਨਹੀਂ ਲੱਭ ਰਿਹਾ ਹੈਗਾ ਕਿਸੇ ਪਾਸੇ। ਓਕੇ ਜੀ। ਤੇ ਅਸੀਂ ਉਹਨੂੰ ਈਮੇਲ ਵੀ ਕੀਤੀ ਆ, ਸਾਰਾ ਕੁਛ ਕੀਤਾ, ਪਰ ਉਹ ਰਿਪਲਾਈ ਨਹੀਂ ਦੇ ਰਹੇ। ਪਰ ਉਹਨਾਂ ਦੀ ਆਪ ਬੈਕ ਈਮੇਲ ਆਈ ਸੀਗੀ ਹੈ ਨਾ, ਹੁਣ ਤੁਸੀਂ ਆਪਣੀ ਇੰਸਪੈਕਸ਼ਨ ਕਰਾਓ ਹੈ ਨਾ, ਤੇ ਉਹ ਕਹਿੰਦੇ ਚੂਜਲੇ ਸਕੇਲ ਤੇ ਜਾ ਕੇ ਇੰਸਪੈਕਸ਼ਨ ਕਰਾ ਕੇ ਸਾਨੂੰ ਸਰਟੀਫਿਕੇਟ ਭੇਜੋ ਹੈ ਨਾ। ਤੇ ਹੁਣ ਲੈਟਸ ਦੇਖਦੇ ਕੀ ਕਰਦੇ ਜੀ। ਨਹੀਂ ਬਿਲਕੁਲ, ਚਲੋ ਠੀਕ ਹੈ ਜੀ। ਜੇ ਕੋਈ ਦੱਸਦੇ, ਜੇ ਕੋਈ ਪਤਾ ਲੱਗਦਾ ਤੇ ਤੁਸੀਂ ਸੁਣਦੇ ਰਹਿਣਾ ਜੀ ਪ੍ਰੋਗਰਾਮ। ਹੁਣ ਤਾਂ ਅੱਜ ਦੇ ਦਿਨ ਦਾ ਸਮਾਂ ਸਮਾਪਤ ਹੈ। ਮੇਬੀ ਨੈਕਸਟ ਟਾਈਮ ਆਪਾਂ ਟਰਾਈ ਕਰਦੇ ਹਾਂ ਵੀ ਇਹ ਪਰਮਿਟ ਵਾਲੇ ਵੀ ਜਿਹੜੇ ਕੁਛ ਨਾ ਕੁਛ ਆ ਕੇ ਜਿਹੜਾ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਦੱਸਣ। ਤੇ ਇੱਕ ਜਿਹੜੀ ਅਨਾਊਂਸਮੈਂਟ ਆ ਉਹ ਆਪਾਂ ਕਰਦੇ ਜਾਈਏ ਵੀ ਇਸ ਮੌਕੇ ਵੈਟਰਨਸ ਡੇ ਪਰੇਡ ਐਲਗਰੋਵ ਦੇ ਵਿੱਚ ਜਿਹੜੀ ਉਹ ਹੋਣੀ ਆ। ਜਿਹੜੇ ਆ ਕਾਰਪੋਰਲ ਗੁਰਪ੍ਰੀਤ ਸਿੰਘ ਜੋ ਕਿ US ਆਰਮੀ ਦੇ ਲਈ
ਸ਼ਹੀਦ ਹੋਏ ਸੀਗੇ। ਉਹਨਾਂ ਦੇ ਪਿਤਾ ਜੀ ਵੀ ਮਿਲੇ ਸੀ। ਉਹਨਾਂ ਨੇ ਉੱਥੇ ਜਿਹੜਾ ਆਪਾਂ ਨੂੰ ਦੱਸਿਆ ਵੀ 11 ਨਵੰਬਰ ਨੂੰ ਇਹ ਵੈਟਰਨਸ ਡੇ ਪਰੇਡ ਰੱਖੀ ਗਈ ਆ ਰਹੀ ਜਿਹੜੀ 11 ਨਵੰਬਰ ਨੂੰ 2 ਦਿਨਾਂ ਬਾਅਦ ਸਵੇਰੇ 9 ਵਜੇ 8820 ਐਲਗਰੋਵ ਬੁਲੇਵਾਰਡ ਐਲਗਰੋਵ ਵਿਖੇ। ਸੋ ਬਹੁਤ ਸਾਰੇ ਜਿਹੜੇ ਸਿੱਖ ਆ US ਆਰਮੀ ਦੇ ਵਿੱਚ ਤੇ ਹੋਰ ਸ਼ਾਖਾਵਾਂ ਦੇ ਵਿੱਚ ਕਰ ਰਹੇ ਨੇ, ਸੇਵਾਵਾਂ ਨਿਭਾ ਰਹੇ ਨੇ। ਆਪਾਂ ਸ਼ਾਹਬਾਜ਼ ਸਿੰਘ ਜੋ ਕਿ US ਆਰਮੀ ਦੇ ਵਿੱਚ ਮੁੰਡਾ ਆ, ਉਹ ਉੱਥੇ ਪਹੁੰਚੇ ਵੀ ਸੀ ਨਗਰ ਕੀਰਤਨ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ। ਸੋ ਵੈਟਰਨਸ ਡੇ ਨੂੰ ਜਿਹੜਾ ਉਸ ਦਿਨ ਜਿਹੜਾ ਉਹ ਯਾਦ ਕੀਤਾ ਜਾਊਗਾ ਤੇ ਵੈਟਰਨਸ ਡੇ ਜਿਹੜੀ ਪਰੇਡ ਆ ਇਸ ਵਾਰ ਜਿਹੜੀ 11 ਨਵੰਬਰ ਨੂੰ ਐਲਗਰੋਵ ਦੇ ਵਿੱਚ ਰੱਖੀ ਗਈ ਆ। ਸੋ ਉੱਥੇ ਵੀ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ। ਤੇ ਹਰਜੋਤ ਸਿੰਘ ਜੀ, ਰਮਨ ਜੀ, ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ। ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਹੈਗੀ ਆ। ਮਿਲਦੇ ਹਾਂ ਅਗਲੀ ਵਾਰੀ। ਮਿਹਰਬਾਨੀ ਰਮਨ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ, ਆਪਾਂ ਵੀ ਇਜਾਜ਼ਤ ਲੈਂਦੇ ਹਾਂ। ਦੱਸਦੇ ਜਾਈਏ ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ, ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮਸੂਦ ਮੰਦੀ ਜੀ ਲੈ ਕੇ ਹਾਜ਼ਰ ਹੋਣਗੇ। ਫਿਰ ਨਜ਼ਰੀਆ ਪ੍ਰੋਗਰਾਮ 11:30 ਵਜੇ, 1 ਵਜੇ ਕੁਝ ਗੱਲਾਂ ਕੁਝ ਗੀਤ, 2:30 ਵਜੇ ਸਿਹਤ ਸੰਭਾਲ ਦਾ ਜਗਵੀਰ ਸਿੰਘ ਹੁਣਾਂ ਦੇ ਨਾਲ ਅੱਜ ਵੀਰਵਾਰ ਨੂੰ ਉਹ ਪ੍ਰੋਗਰਾਮ, 3 ਤੋਂ 4 ਸਾਂਝੀ ਸੱਥ ਉਹ ਪ੍ਰੋਗਰਾਮ ਹੋਊਗਾ। ਤੇ ਫਿਰ 4 ਤੋਂ 5:30 ਵਜੇ ਤੱਕ ਇਤਿਹਾਸ ਦੇ ਝਰੋਖੇ 'ਚੋਂ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਕਿ ਆਪਾਂ ਸਿੱਧਾ ਪ੍ਰਸਾਰਣ ਸਰਵਣ ਕਰਾਂਗੇ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਚੱਲ ਰਹੇ ਆ ਗੁਰਦੁਆਰਾ ਸਾਹਿਬ ਬੇਕਰਸਫੀਲਡ, ਜਿਹੜਾ ਵਿਲਸਨ ਰੋਡ ਵਾਲਾ ਗੁਰਦੁਆਰਾ ਸਾਹਿਬ ਆ ਉੱਥੇ, ਜਿੱਥੇ ਭਾਈ ਅਮਰੀਕ ਸਿੰਘ ਜੀ ਜਿਹੜੇ ਕਥਾਵਾਚਕ, ਹੋਰ ਢਾਡੀ ਰਾਗੀ ਜਿਹੜੇ ਆ ਉਹ ਆਪ ਸਭ ਨੂੰ ਗੁਰਜਸ ਗੁਰ ਇਤਿਹਾਸ ਦੇ ਨਾਲ ਨਿਹਾਲ ਕਰਨਗੇ। ਫਿਰ ਉਸ ਤੋਂ ਉਪਰੰਤ 8 ਵਜੇ ਤੋਂ ਬਾਅਦ 'ਚ ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਆਵੇਗਾ। ਤੇ ਫਿਰ ਉਸ ਤੋਂ ਉਪਰੰਤ ਕਦੀ ਤੇ ਅੱਜ ਬਾਤਾਂ ਵਜ਼ਾਰਤਾਂ ਦਾ ਜਿਹੜਾ ਪ੍ਰੋਗਰਾਮ ਆ ਉਹ 9 ਤੋਂ 10 ਵਜੇ ਦੇ ਵਿੱਚ ਤੁਹਾਡੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਪੰਜਾਬੀ ਰੇਡੀਓ ਉਸੇ ਦੇ ਪ੍ਰੋਗਰਾਮ ਚੱਲਦੇ ਰਹਿਣਗੇ 24 ਘੰਟੇ 7 ਦਿਨ। ਇਜਾਜ਼ਤ ਦਿੰਦੇ ਹਾਂ ਸਭ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ।